ਅੱਛਾ, ਮੈਂ ਤਾਂ ਸਹੀ ਸਭ ਸੀ ਫਿਰ। जी समीना जी, बैक टू यू जी। हाँ जी, 35ਵੀਂ ਪੰਜਾਬੀ ਅਰਬੀ ਸੰਗਤ ਦੇ ਨਾਲ ਸਾਰੇ ਦੋਸਤਾਂ ਨੂੰ, ਮਿੱਤਰਾਂ ਨੂੰ ਜੀ ਆਇਆਂ ਨੂੰ। ਤੇ ਅੱਜ ਸਾਡੇ ਕੋਲ ਇੱਕ ਨਵੇਂ ਪ੍ਰਾਹੁਣੇ ਨੇ, ਹਰਪ੍ਰੀਤ ਕੌਰ ਜੀ। ਇਹ ਕੈਨੇਡਾ ਤੋਂ ਨੇ, ਕਿਉਂ ਠੀਕ ਹੈ ਨਾ ਹਰਪ੍ਰੀਤ ਜੀ? ਹਾਂਜੀ। ਤੇ ਇਹ ਥੋੜਾ ਜਿਹਾ ਇੰਟਰੋਡਕਸ਼ਨ ਇਹ ਖੁਦ ਕਰਵਾਉਣਗੇ, ਕਿਉਂਕਿ ਮੇਰੇ ਕੋਲ ਇਹਨਾਂ ਦਾ ਇੰਟਰੋਡਕਸ਼ਨ ਨਹੀਂ ਪਹੁੰਚਿਆ। ਤੇ ਇੰਨਾ ਕਿ ਬਸ ਮੈਂ ਜਾਣਨੀ ਹੈ ਕਿ ਇਹ ਸ਼ਾਇਰੀ ਕਰਦੇ ਨੇ। ਤੇ ਹਰਪ੍ਰੀਤ ਜੀ, ਤੁਸੀਂ ਆਪਣੇ ਬਾਰੇ 'ਚ ਕੁਛ ਆਪ ਤੁਸੀਂ ਦੱਸ ਦਿਓ ਸਾਡੇ ਦੋਸਤਾਂ ਨੂੰ। ਤੁਸੀਂ ਸੰਗਤ 'ਚ ਆਏ ਹੋ, ਬਹੁਤ ਸ਼ੁਕਰੀਆ। ਤੇ ਬੜੇ ਨਿੱਘੇ ਦਿਲ ਨਾਲ ਜੀ ਆਇਆਂ ਨੂੰ। ਤੇ ਤੁਸੀਂ ਆਪਣੇ ਬਾਰੇ 'ਚ ਪਲੀਜ਼ ਪਹਿਲੇ ਕੁਛ ਦੱਸੋ, ਤੇ ਉਹਦੇ ਬਾਅਦ ਫਿਰ ਤੁਸੀਂ ਆਪਣੀ ਇੱਕ ਨਜ਼ਮ ਸੁਣਾਣੀ ਹੈ ਜਿਹੜੀ ਤੁਹਾਨੂੰ ਪਸੰਦ ਹੋਵੇ। ਕਿਉਂਕਿ ਮੈਂ ਤੁਹਾਡੀ ਇੱਕ ਨਜ਼ਮ ਰੋਸ਼ਨੀ ਕਰਕੇ ਉਹ ਮੈਂ ਸੁਣੀ ਹੈ, ਤੇ ਦੂਸਰੀ ਵੀ ਸ਼ਾਇਦ ਸੁਣੀ ਹੈ, ਲੇਕਿਨ ਤੁਸੀਂ ਇੱਕ ਨਜ਼ਮ ਜਿਹੜੀ ਹੈ ਨਾ ਉਹ ਆਪਣੀ ਪੜ੍ਹਨੀ ਹੈ, ਠੀਕ ਹੈ? ਤੇ ਇਹਨਾਂ ਦੇ ਬਾਅਦ ਫਿਰ ਤੁਸੀਂ ਆਪਣੀ ਨਜ਼ਮ ਪੜ੍ਹ ਕੇ ਤੇ ਥੋੜਾ ਚੁੱਪ ਹੋ ਜਾਣਾ ਹੈ, ਤੇ ਬਾਕੀ ਥੋੜੀ ਬਹੁਤ ਸਾਡੀ ਗੱਲਬਾਤ ਹੋਏਗੀ ਤੁਹਾਡੀ ਨਜ਼ਮ ਬਾਰੇ 'ਚ। ਤੇ ਉਹਦੇ ਬਾਅਦ ਫਿਰ ਸਾਡੇ ਜ਼ੁਬੈਰ ਜੀ ਜਿਹੜੇ ਨੇ ਉਹ ਆਰਟੀਕਲ ਪੜ੍ਹਨਗੇ। ਤੇ ਤੁਸੀਂ ਆਪਣੀ ਨਜ਼ਮ ਜਿਹੜੀ ਹੈ ਉਹ ਸਾਡੇ ਦੋਸਤਾਂ ਦੇ ਨਾਲ ਸ਼ੇਅਰ ਕਰੋ ਜੀ ਪਲੀਜ਼। ਹਾਂਜੀ, ਇੰਟਰੋਡਕਸ਼ਨ ਕਰਾਂ ਪਹਿਲਾਂ, ਰਾਈਟ? ਹਾਂਜੀ, ਥੋੜਾ ਇੰਟਰੋਡਕਸ਼ਨ ਪਹਿਲੇ ਕਰਵਾ ਦਿਓ। ਹਾਂਜੀ ਹਾਂਜੀ, ਮੈਂ ਇੱਥੇ ਹੁਣ ਰਿਚਮੰਡ 'ਚ ਰਹਿ ਰਹੀ ਹਾਂ। ਕਾਫੀ 4-5 ਸਾਲ ਹੋ ਗਏ ਇੱਥੇ ਰਹਿੰਦਿਆਂ ਹੋਇਆ। ਪਹਿਲਾਂ ਸਰੀ 'ਚ ਹੀ, ਫਿਰ ਮੂਵ ਹੋ ਗਏ, ਫਿਰ ਇੱਥੇ ਆ ਗਏ। ਤੇ ਕੈਨੇਡਾ 'ਚ ਮੂਵ ਹੋਇਆ 6-7 ਸਾਲ ਹੋ ਗਏ। ਤੇ ਮੈਂ ਹੁਣ ਅਕਾਊਂਟਿੰਗ ਬੁੱਕਕੀਪਰ ਦਾ ਕੰਮ ਕਰਦੀ ਹਾਂ ਵੈਨਕੂਵਰ। ਸੋ ਬਾਕੀ ਜਿੰਨਾ ਟਾਈਮ ਮਿਲਦਾ ਹੈ ਮੈਨੂੰ ਲਿਖਣਾ ਪਸੰਦ ਆ ਤੇ ਯੋਗਾ ਕਰਨਾ ਪਸੰਦ ਆ, ਤੇ ਹੋਰ ਵੀ ਸ਼ੌਂਕ ਨੇ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਲਿਖਣਾ ਮੇਰੇ ਵਾਸਤੇ ਮੈਡੀਟੇਟਿਵ ਆ। ਜਦੋਂ ਕੁਛ ਰਿਲੈਕਸ ਕਰਨਾ ਹੋਵੇ, ਕਈ ਵਾਰ ਲਾਈਫ 'ਚ ਜਿਹੜੀ ਪ੍ਰੋਬਲਮ ਵੀ ਆ ਜਾਂਦੀ ਹੈ, ਵੈਨ ਆਈ ਰਾਈਟ ਇਟ, ਸਾਰਾ ਕੁਛ ਬੈਟਰ ਹੋ ਜਾਂਦਾ ਆ। ਸੋ ਠੀਕ ਹੈ, ਠੀਕ ਹੈ, I love to write. ਬਹੁਤ ਸ਼ੁਕਰੀਆ ਜੀ। ਹਾਂ, ਤੁਸੀਂ ਹੁਣ ਆਪਣੀ ਨਜ਼ਮ ਜਿਹੜੀ ਹੈ ਉਹ ਸਾਡੇ ਨਾਲ ਸ਼ੇਅਰ ਕਰੋ। ਹਾਂਜੀ, ਮੈਂ ਰੋਸ਼ਨੀ ਵਾਲੀ ਕਰ ਦੇਣੀ ਆ ਪਹਿਲਾਂ, ਉਹ ਸਿਲੈਕਟ ਕੀਤੀ ਸੀ। ਤੇਰੀ ਰੋਸ਼ਨੀ, ਮੇਰੀ ਰੋਸ਼ਨੀ, ਸਾਡੀ ਰੋਸ਼ਨੀ, ਸਭ ਦੀ ਰੋਸ਼ਨੀ ਸਾਂਝੀ ਹੀ ਤਾਂ ਹੈ। ਕੀ ਤੇਰਾ ਹੈ, ਕੀ ਮੇਰਾ ਹੈ, ਆਪਾਂ ਇੱਕੋ ਸੂਰਜ ਦੀਆਂ ਕਿਰਨਾਂ ਬਣ ਜਗਤ ਨੂੰ ਰੁਸ਼ਨਾਇਆ ਏ। ਜੇ ਕਿਧਰੇ ਕਿਸੇ ਕਾਲੀ ਘਟਾ ਨੇ ਆਪਣਾ ਚਾਨਣ ਆਨ ਲੁਕਾਇਆ ਏ, ਰੱਖ ਸੂਰਜ ਤੇ ਇਤਬਾਰ, ਆਪਾਂ ਦੁਨੀਆ ਦਾ ਕੋਨਾ ਕੋਨਾ ਪਹਿਲਾਂ ਤੋਂ ਵੀ ਵੱਧ ਕੇ ਰੁਸ਼ਨਾਇਆ ਏ, ਪਹਿਲਾਂ ਤੋਂ ਵੀ ਵੱਧ ਕੇ ਰੁਸ਼ਨਾਇਆ ਏ। ਠੀਕ ਹੈ, ਲਾਸਟ ਤੁਸੀਂ 2-3 ਲਾਈਨਾਂ ਦੁਬਾਰਾ ਰਿਪੀਟ ਮੈਂ ਭੁੱਲ ਗਈ। ਹਾਂਜੀ, ਮੈਨੂੰ ਹੁਣੇ ਰਿਅਲਾਈਜ਼ ਹੋਇਆ ਕਿ ਮੈਂ ਟਾਈਪ ਕੀਤਾ ਸੀ ਤੇ ਇੱਥੇ ਮਿਸਿੰਗ ਅ ਲਾਈਨ, ਪਰ ਹੁਣ ਮੈਨੂੰ ਯਾਦ ਆ ਗਿਆ ਕਿਹੜੀ ਲਾਈਨ। Start from the beginning. Just start from the beginning, dear. Thank you. Yeah, just go. Amazing, thank you. तेरी रोशनी, मेरी रोशनी, साडी रोशनी, सब दी रोशनी सांझी ही तां है। की तेरा है, की मेरा है, आपां इक्को सूरज दियां किरणां बन जगत नूं रोशनाया है। जे किधरे किसे काली घटा ने अपना चानन आन लुकाया है, ये जानदे होए कि चानन बहुती देर कदे भी नहीं छिप पाया है। रख सूरज ते इतबार, ਅਸੀਂ ਫਿਰ ਦੁਨੀਆ ਦਾ ਕੋਨਾ ਕੋਨਾ ਪਹਿਲਾਂ ਤੋਂ ਵੀ ਵੱਧ ਕੇ ਰੁਸ਼ਨਾਇਆ ਏ, ਪਹਿਲਾਂ ਤੋਂ ਵੀ ਵੱਧ ਕੇ ਰੁਸ਼ਨਾਇਆ ਏ। ਥੈਂਕ ਯੂ। ਬਹੁਤ ਸ਼ੁਕਰੀਆ, ਬਹੁਤ ਅੱਛੀ, ਬਹੁਤ ਜ਼ਬਰਦਸਤ। ਥੈਂਕ ਯੂ, ਥੈਂਕ ਯੂ। ਬਹੁਤ ਅੱਛੀ, ਬਹੁਤ ਸੋਹਣੀ ਜੀ। ਵੈਰੀ ਗੁੱਡ ਅਟੈਂਪਟ ਡੀਅਰ, ਵੈਰੀ ਨਾਈਸ। ਬਹੁਤ ਹਾਂਜੀ, ਕੋਈ ਹੋਰ ਦੋਸਤ ਗੱਲ ਕਰਨ? ਚਲੋ ਮੈਂ ਸ਼ੁਰੂ ਕਰ ਦਿੰਦੀ। ਬਿਲਕੁਲ, ਤੁਸੀਂ ਸ਼ੁਰੂ ਤੁਸੀਂ ਕਹਿ ਨਹੀਂ ਲੱਗੇ ਸੀਗੇ ਤਾਂ ਮੈਂ ਕਿਹਾ ਤੁਹਾਡੇ ਕਹਿਣ ਤੋਂ ਪਹਿਲਾਂ ਮੈਂ ਕਹਿ ਹੀ ਦਵਾਂ। ਬਿਲਕੁਲ ਬਿਲਕੁਲ। ਹਰਪ੍ਰੀਤ ਜੀ, ਸਭ ਤੋਂ ਪਹਿਲਾਂ ਤੇ ਤੁਸੀਂ ਸਾਡੀ ਸੰਗਤ ਵਿੱਚ ਪਹਿਲੀ ਵਾਰ ਪੜ੍ਹ ਰਹੇ ਹੋ, ਆਪ ਜੀ ਨੂੰ ਜੀ ਆਇਆਂ ਨੂੰ ਜੀ। ਕਵਿਤਾ ਦੀ ਗੱਲ ਜੇ ਮੈਂ ਕਰਾਂ ਤੇ ਉਸਦੇ 2 ਹਿੱਸੇ ਮੈਂ ਸਮਝਦੀ ਹਾਂ। ਇੱਕ ਉਸਦੀ ਬੁਣਤਰ ਤੇ ਦੂਜਾ ਉਸਦਾ ਕੰਟੈਂਟ, ਜਾਂ ਦਾ ਸਬਜੈਕਟ। ਤੇ ਮੈਨੂੰ ਲੱਗਦਾ ਹੈ ਕਿ ਤੀਜਾ ਵੀ ਪੱਖ ਹੈ ਜੋ ਹੈ ਕਿ
ਇਸ ਨੂੰ ਪੜਨ ਪਿੱਛੋਂ ਮੈਂ ਕੀ ਮਹਿਸੂਸ ਕਰਦੀ ਹਾਂ, how do I feel when after I listen to this? Yeah. ਬੁੰਤਰ ਬਾਰੇ ਤੇ ਜਿਹੜੇ ਅਸਲੀ ਪਾਰਖੀ ਨੇ ਜਿੱਦਾਂ ਸਮੀਨਾ ਜੀ ਨੇ, ਜ਼ੁਬੈਰ ਸਾਹਿਬ ਨੇ, ਤਲਤ ਜੀ ਨੇ, ਇਹ ਤੁਹਾਨੂੰ ਜ਼ਿਆਦਾ ਦੱਸ ਸਕਦੇ ਨੇ। ਜਿੱਥੋਂ ਤੱਕ ਕੰਟੈਂਟ ਦੀ ਗੱਲ ਹੈ, ਇਹਦੇ ਵਿੱਚ ਇੱਕ ਪੋਜ਼ਿਟਿਵਿਟੀ ਦਾ ਮੈਸੇਜ ਹੈ, ਤੇ ਹੋਰ ਬਾਬਾ ਨਾਨਕ ਦੇ ਏਕ ਨੂਰ ਤੇ ਸਭ ਜਗ ਉਪਜਿਆ ਵੱਲ ਵੀ ਇਸ਼ਾਰਾ ਹੈ। ਤੇ ਤੀਜੀ ਗੱਲ ਹੈਗੀ ਇੱਕ ਪਾਠਕ ਦੀ, the person who's reading it, listening to it, ਜੋ ਇੱਕ ਲਿਖਾਰੀ ਔਰ ਲਿਖਤ ਦੀ ਇੱਕ ਬੜੀ ਇੰਪੋਰਟੈਂਟ ਤੀਜੀ ਕੜੀ ਹੈ, ਜਿਸ ਤੋਂ ਬਿਨਾਂ ਇਹ ਪੂਰੀ ਗੱਲ ਬਣਦੀ ਨਹੀਂ। ਤੇ ਮੈਂ ਐਜ਼ ਅ ਪਾਠਕ ਤੁਹਾਨੂੰ ਇੱਕ ਗੱਲ ਦੱਸਦੀ ਹਾਂ ਕਿ ਮੈਨੂੰ ਕੁਝ ਵੀ ਪੜ੍ਹਨ ਤੋਂ ਬਾਅਦ ਇੱਕ ਉਮੀਦ ਹੁੰਦੀ ਹੈ ਕਿ ਉਹ ਲਿਖਤ ਮੇਰੇ ਨਾਲ ਦੇਰ ਤੱਕ ਰਵੇ ਤੇ ਤੇ ਮੈਨੂੰ ਸੋਚਣ ਤੇ ਮਜਬੂਰ ਕਰੇ। ਇਸ ਪੱਖੋਂ ਮੈਨੂੰ ਇੱਥੇ ਕੁਝ ਥੋੜੀ ਜਿਹੀ ਕਮੀ ਮਹਿਸੂਸ ਹੋਈ। ਕਵਿਤਾ ਕਾਫੀ ਸਿੰਪਲਿਸਟਿਕ ਲੱਗੀ, ਆਮ ਸੌਰੀ, ਬਟ ਕੋਈ ਵੀ ਲੁਕੀ ਰਮਜ਼ ਤਲਾਸ਼ ਕਰਨ ਦੀ ਨਾ ਜ਼ਰੂਰਤ ਮਹਿਸੂਸ ਨਹੀਂ ਹੋਈ। It was pleasant to read, it was nice, it was easy reading. ਪਰ ਜੇ ਤੁਸੀਂ ਆਖੋ ਕਿ ਮੈਂ ਇਸ ਦੇ ਬਾਰੇ ਮੇਰੇ ਦਿਮਾਗ ਦੇ ਉੱਤੇ ਮੈਂ ਜਦ ਅਕੇਲੇਪਨ ਦੀ kept on going in my mind, ਸ਼ਾਇਦ ਇਹ ਮੇਰੀ ਅਨਪੜ੍ਹਤਾ ਕਰਕੇ ਹੈਗੀ ਆ, maybe I'm not that much of a ਪਾਰਖੀ ਨਹੀਂ ਮੈਂ, ਪਰ ਮੈਨੂੰ ਥੋੜੀ ਜਿਹੀ ਇਸ ਪੱਖੋਂ ਰਾਜੇ ਮਹਿਸੂਸ ਹੋਇਆ ਕਿ ਇਹਦੇ ਵਿੱਚ ਮੈਨੂੰ ਕੁਝ ਲੱਭਣ ਦੀ ਲੋੜ ਨਹੀਂ ਪਈ। And I would much rather ਕਿ ਮੇਰੇ ਨਾਲ ਇਹ ਰਵੇ, ਮੈਂ ਸੋਚਾਂ ਇਹਦੇ ਬਾਰੇ ਕੀ ਕਹਿਣਾ ਚਾਹਿਆ, ਕੀ ਲੁਕੀ ਹੋਈ ਗੱਲ ਸੀ। So I think ਇੱਕ ਨਵੇਂ ਲਿਖਾਰੀ ਵਾਸਤੇ I think these are the new lessons and ਮੈਨੂੰ ਇਹ ਬਹੁਤ ਅੱਛੀ ਲੱਗੀ for somebody who's starting out, and God bless, and ਤੁਸੀਂ ਤੁਹਾਨੂੰ ਬਹੁਤ ਤੁਹਾਨੂੰ ਹੋਰ ਵੀ ਤੁਹਾਡੀ ਕਲਮ ਨੂੰ ਰੱਬ ਹਿੰਮਤ ਦੇਵੇ। Thank you ਰਾਜੇ। Thank you। ਬਹੁਤ ਸ਼ੁਕਰੀਆ ਬੀਬਾ ਜੀ। ਮੈਂ ਤੇ ਇੰਨਾ ਹੀ ਕਹਾਂਗਾ ਕਿ ਬੜੀ ਇਹਦੇ ਚ ਆਪਟਿਮਿਜ਼ਮ ਸੀ, ਬੜੀ ਜਵਾਨੀ, ਯੂਥ ਔਰ ਇਮੋਸ਼ਨ ਨੇ ਇਹਦੇ ਚ। ਔਰ ਦੂਸਰਾ ਇਹ ਹੈ ਕਿ ਇਹ ਚੂੰਕਿ ਬਿਗਨਿੰਗ ਹੈ, ਇਹ ਜਿਸ ਨਾਲ ਤੁਸੀਂ ਸੂਰਜ ਦੀ ਗੱਲ ਕਰੋ, ਜਿਸ ਤਰ੍ਹਾਂ ਸੂਰਜ ਦੀ ਪਹਿਲੀ ਕਿਰਨ ਜਿਹੜੀ ਹੈ ਨਾ, ਉਹ ਦੱਸਦੀ ਹੈ ਕਿ ਸੂਰਜ ਨਿਕਲਣ ਵਾਲਾ। ਅਗਰ ਇਹਦੀ ਜਿਹੜੀ ਜਿਸ ਤਰ੍ਹਾਂ ਤੁਸੀਂ ਸ਼ੁਰੂ ਕੀਤਾ ਨਾ, ਅਗਰ ਇਹਨੂੰ ਜਾਰੀ ਰੱਖੋ ਤੇ ਬੜੀ ਤਾਬਨਾਕ ਔਰ ਬੜੀ ਅੱਛੀ ਸ਼ਾਇਰੀ ਇਹਨਾਂ ਖਿਆਲਾਂ ਚੋਂ ਔਰ ਇਸੇ ਤਰੀਕੇ ਚੋਂ ਨਿਕਲੇਗੀ। ਇਹ ਬੜੀ ਅੱਛੀ ਬਿਗਨਿੰਗ ਹੈ, ਬਹੁਤ ਅੱਛੀ। Thank you so much। ਬਿਲਕੁਲ ਗੌਹਰ ਸਾਹਿਬ ਨੇ ਠੀਕ ਕਿਹਾ ਹੈ, ਗੌਹਰ ਜੀ ਨੇ, ਕਿ ਸ਼ੁਰੂਆਤ ਜਿਹੜੀ ਹੁੰਦੀ ਹੈ, ਜ਼ਾਹਿਰ ਹੈ ਸਟਾਰਟ ਕਰਨਾ, ਸ਼ੁਰੂ ਕਰਨਾ ਕੋਈ ਕੰਮ ਵੀ, ਤੇ ਉਹ ਜਿਹੜਾ ਹੈ ਹੌਲੀ ਹੌਲੀ ਵਕਤ ਦੇ ਨਾਲ, ਵੇਲੇ ਦੇ ਨਾਲ ਉਹਦੇ ਵਿੱਚ ਪਕਿਆਈ ਆਉਂਦੀ ਹੈ। ਤੇ ਹਾਂਜੀ, ਹੋਰ ਕੋਈ ਸਾਡੇ ਮਿੱਤਰ ਨਜ਼ਮ ਬਾਰੇ ਗੱਲ ਕਰਨਾ? ਹਾਂਜੀ, ਮੈਂ ਥੋੜੀ ਜਿਹੀ ਗੱਲ ਕਰ ਦਿੰਦਾ ਕਿ ਜੀ ਜ਼ਰੂਰ। ਇਹ ਜਿਹੜੀ ਰੋਸ਼ਨੀ ਦੀ ਗੱਲ ਕਰ ਰਹੇ ਨੇ, ਮੈਨੂੰ ਲੱਗਦਾ ਕਿ ਇਹ ਸਾਡੀ ਸਮਝ ਜਾਂ ਸਾਡੇ ਨੌਲੇਜ ਦੀ ਗੱਲ ਹੋ ਰਹੀ ਹੈ। ਇਹ ਜਿਹੜਾ ਨੌਲੇਜ ਹੈ, ਇੱਕ ਤੇ ਇੰਡੀਵਿਜੂਅਲਿਸਟਿਕ ਨੌਲੇਜ ਹੈ, ਇਕੱਲੇ ਬੰਦੇ ਨੇ ਜਿਹੜਾ ਆਪਣਾ ਸੋਚ ਸਮਝ ਨੌਲੇਜ ਐਕਿਊਮੂਲੇਟ ਕੀਤਾ, ਉਹ ਨੌਲੇਜ ਹੈ। ਦੂਸਰੀ ਇੱਕ ਸੁਸਾਇਟਲ ਨੌਲੇਜ ਵੀ ਹੈ, ਸਾਰੀ ਕਮਿਊਨਿਟੀਜ਼ ਦੇ ਵਿੱਚ ਅੱਗੇ ਕਲੈਕਟਿਵ ਨੌਲੇਜ ਜਿਹਨੂੰ ਵੀ ਅਸੀਂ ਕਹਿੰਦੇ ਹਾਂ, ਉਹਦੀ ਵੀ ਰੋਸ਼ਨੀ, ਉਹਦੀ ਵੀ ਆਪਣੀ ਗੱਲ ਹੈ। ਔਰ ਇਹਦੇ 'ਚ ਡੈਫੀਨਿਟਲੀ ਜਿੱਦਾਂ ਤੁਸੀਂ ਕਿਹਾ ਕਿ ਬੜੀ ਆਪਟੀਮਿਸਟਿਕ ਦੀ ਗੱਲ ਹੈ ਕਿ ਚੜ੍ਹਦੀ ਕਲਾ, ਅਸੀਂ ਪੰਜਾਬੀ 'ਚ ਕਹਿੰਦੇ ਹਾਂ ਕਿ ਬੜੀ ਆਪਣੇ ਆਪ ਨੂੰ ਚੜ੍ਹਦੀ ਕਲਾ 'ਚ ਰੱਖਣਾ। ਪਰ ਇਹਦੇ 'ਚ ਜੋ ਲਾਈਨਾਂ ਆਈਆਂ ਨੇ ਕਿ ਕਿਸੇ ਕਾਲੀ ਘਟਾ ਨੇ ਆਪਣਾ ਚਾਨਣ ਆਣ ਲੁਕਾਇਆ ਹੈ। ਸੋ ਇਹਦੇ ਵਿੱਚ ਦੁਨੀਆ ਦੇ ਵਿੱਚ ਕਦੇ ਨਾ ਕਦੇ ਅਪਸ ਐਂਡ ਡਾਊਨਸ ਵੀ ਆਉਣੇ ਨੇ, ਔਕੜਾਂ ਵੀ ਆਉਣੀਆਂ ਨੇ ਇਸ ਸਮਾਜ ਦੇ ਵਿੱਚ। ਪਰ ਇਹ ਜਿਹੜੀ ਸਾਡੀ ਕਲੈਕਟਿਵ ਨੌਲੇਜ ਹੈ, ਹੁਣ ਹੀ ਤੁਸੀਂ ਆਪਾਂ ਲੈ ਲਈਏ ਫਾਰ ਐਗਜ਼ਾਮਪਲ ਕਿ COVID-19 ਦੀ ਗੱਲ ਹੋ ਰਹੀ ਹੈ, ਕਿੰਨੀ ਵੱਡੀ ਦੁਨੀਆ ਦੇ ਉੱਤੇ ਇਹ ਆਫਤ ਆਈ ਹੈ। ਔਰ ਲੜਾਈਆਂ ਹੋ ਰਹੀਆਂ ਨੇ ਅੱਜ ਕੱਲ੍ਹ, ਇਹ ਸਾਰੀਆਂ ਲੜਾਈਆਂ ਹੋ ਰਹੀਆਂ ਨੇ, ਪਰ ਫਿਰ ਵੀ ਜੋ ਆਪਣੀ ਸੁਸਾਇਟੀ ਦਾ, ਕਮਿਊਨਿਟੀ ਦਾ ਕਲੈਕਟਿਵ ਨੌਲੇਜ ਹੈ, ਉਹਦੇ ਵਿੱਚੋਂ ਸੋਲਿਊਸ਼ਨ ਨਿਕਲ ਆਏਗਾ। One has to be optimistic, positive,
ਚੜ੍ਹਦੀ ਕਲਾ ਚ ਰਹਿਣਾ ਚਾਹੁੰਦਾ ਕਿ ਮੇਰਾ ਜਾਂ ਸੁਸਾਇਟੀ ਦਾ ਜਾਂ ਕਲੈਕਟਿਵ ਨੌਲੇਜ ਹੈ, ਰੋਸ਼ਨੀ ਹੈ, ਇਹਦੇ ਵਿੱਚੋਂ ਸੋਲਿਊਸ਼ਨ ਜ਼ਰੂਰ ਨਿਕਲੇਗਾ। ਤੇ ਇਹ ਤਾਂ ਆਪਣੇ ਫਿਲਮੀ ਗਾਣਿਆਂ ਵਿੱਚ ਸਾਹਿਰ ਲੁਧਿਆਣਵੀ ਨੇ ਵੀ ਕਿਹਾ ਸੀ ਕਿ ਗਮ ਨਾ ਕਰ, गर है बादल घनेरा, किसके रोके रुका है सवेरा, रात भर का है महमा अंधेरा। कि ਇਹ ਜਿਹੜੀਆਂ ਕਾਲੀਆਂ ਘਟਾਂ ਆਉਣੀਆਂ ਨੇ, ਇਹਨਾਂ ਦੇ ਉੱਤੇ ਵੀ ਨੌਲੇਜ ਸਾਡਾ ਗਾਲਿਬ ਹੋ ਕੇ ਇਹਨੂੰ ਦੂਰ ਕਰ ਦੇਗਾ। ਸੋ ਆਪਟੀਮਿਜ਼ਮ ਦੀ ਗੱਲ ਹੈ, ਕਲੈਕਟਿਵ ਨੌਲੇਜ ਦੀ ਗੱਲ ਹੈ, ਔਰ ਮੈਨੂੰ ਬੜੀ ਪਸੰਦ ਆਈ ਹੈ ਐਜ਼ ਅ ਰੀਡਰ। ਮੈਂ ਇਹਨੂੰ ਕ੍ਰਿਟੀਕਲੀ ਤਾਂ ਮੇਰੀ ਔਕਾਤ ਹੀ ਨਹੀਂ ਕਿ ਮੈਂ ਇਹਨੂੰ ਦੇਖ ਸਕਾਂ, ਪਰ ਐਜ਼ ਅ ਰੀਡਰ ਮੈਨੂੰ ਬੜੀ ਸੋਹਣੀ ਗੱਲ ਲੱਗੀ ਹੈ। बहुत मेहरबानी जी, बहुत शुक्रिया अमर जी। बिल्कुल तुसी बड़ा अच्छा एनालिसिस किया है और बड़ा समझा है। हाँ जी, मैं भी कुछ नज़म। कहना चाहनी हूँ जी। हाँ जी Hello? जी जी तलत जी जी हाँ जी, जरूर। मैं इन्हां नूं सब तो पहले ते वेलकम करनी है इस संगत विच, और मैं इन्हां नूं एप्रीशिएट करनी है क्योंकि हर भी कोई भी नवीं चीज़ जिहड़ी हुंदी है उहनूं लिखण, जदों भी कोई चीज़ लिखदा है तो उहदे विच उहनां नूं एप्रीशिएट जरूर करना चाहिदा है न्यू कमर नूं। और इन्हां दी एक बहुत अच्छी कोशिश है और ਇਹ लिखते रहन। ਇਹਦੇ ਜਿੱਥੋਂ ਤੱਕ ਬੁਨਤ ਦਾ ਤਾਲੁਕ ਹੈ ਬਹੁਤ ਸਿੰਪਲ ਹੈ। ਜ਼ਾਹਰ ਹੈ ਕਿ ਪਹਿਲੀ ਨਜ਼ਮ ਹੋਏਗੀ ਜਾਂ ਦੂਜੀ ਹੋਏਗੀ, ਔਰ ਪਹਿਲੀਆਂ ਨਜ਼ਮਾਂ ਜਿਹੜੀਆਂ ਹੁੰਦੀਆਂ ਨੇ ਉਹ ਬੰਦੇ ਨੂੰ ਇੱਕ ਰਾਈਮ ਦੇ ਤੌਰ ਤੇ ਆਉਂਦੀਆਂ ਨੇ। ਉਹਦੇ ਵਿੱਚ ਉਹ ਇਹ ਗੌਰ ਨਹੀਂ ਕਰਦਾ ਕਿ ਉਹ ਕਿਸ ਤਰ੍ਹਾਂ ਉਤਰੀ ਹੈ, ਉਹ ਬਸ ਲਿਖਦਾ ਰਹਿੰਦਾ ਹੈ, ਇੱਕ ਆਪਣੀ ਕੋਸ਼ਿਸ਼ ਕਰਦਾ ਰਹਿੰਦਾ ਹੈ। ਫਿਰ ਆਹਿਸਤਾ ਆਹਿਸਤਾ ਜਦੋਂ ਉਹ ਪੜ੍ਹਦਾ ਹੈ, ਜਦੋਂ ਉਹਦੇ ਨੌਲੇਜ 'ਚ ਇਜ਼ਾਫਾ ਹੁੰਦਾ ਹੈ, ਤੇ ਫਿਰ ਉਹਨੂੰ ਥੋੜ੍ਹੀ ਥੋੜ੍ਹੀ ਸੂਝ-ਬੂਝ ਆ ਜਾਂਦੀ ਹੈ ਕਿ ਇਹਨੂੰ ਅਸੀਂ ਕਿਸ ਤਰ੍ਹਾਂ ਇਹਨੂੰ ਅਸੀਂ ਕਾਗਜ਼ ਤੇ ਉਤਾਰਨਾ ਹੈ, ਜਾਂ ਅਸੀਂ ਇਹਨੂੰ ਇਸ ਸੋਚ ਨੂੰ ਕਿਸ ਤਰ੍ਹਾਂ ਅਸੀਂ ਉਹਦੀ ਜੋ ਵੀ ਬੁਨਤ ਹੈ ਉਹਨੂੰ ਕਿਸ ਤਰ੍ਹਾਂ ਠੀਕ ਕਰਨਾ ਹੈ। ਕੰਟੈਂਟ ਦਾ ਜਿੱਥੋਂ ਤੱਕ ਤਾਲੁਕ ਹੈ, ਮੈਂ ਸਮਝਦੀ ਹਾਂ ਕਿ ਸੂਰਜ ਦੀ ਰੋਸ਼ਨੀ ਜਿਹੜੀ ਹੈ ਸਿੰਬੋਲਾਈਜ਼ ਕਰ ਰਹੀ ਹੈ ਲਾਈਫ ਨਾਲ। ਲਾਈਫ ਜਿਹੜੀ ਹੈ ਉਹ ਸਾਡੀ, ਅਸੀਂ ਜਦੋਂ ਵੀ ਲਾਈਫ ਦਾ ਜ਼ਿਕਰ ਕਰਾਂਗੇ ਤਾਂ ਸੂਰਜ ਦੀ ਰੋਸ਼ਨੀ ਨਾਲ ਇਨ ਟੱਚ ਹੋਏਗੀ, ਯਾਨੀ ਉਹ ਇੱਕ ਸਿੰਬਲ ਹੈ। ਔਰ ਲਾਈਫ ਦੇ ਵਿੱਚ ਮੈਂ ਬਿਲਕੁਲ ਅਮਰਜੀਤ ਜੀ ਨਾਲ ਬਹੁਤ ਜ਼ਿਆਦਾ ਮੈਂ ਇਹਨਾਂ ਨੂੰ ਕਰ ਰਹੀ ਹਾਂ, ਔਰ ਬੀਬਾ ਜੀ ਨਾਲ ਵੀ, ਔਰ ਜੋ ਵੀ ਉਹਨਾਂ ਗੌਹਰ ਜੀ ਨੇ ਵੀ ਜਿਹੜਾ ਕਿ ਆਪਟਿਮਿਸਟਿਕ ਹੈ। ਔਰ ਉਹ ਲਾਈਫ ਜਿਹੜੀ ਹੈ ਉਹ ਜੁੜੀ ਹੋਈ ਹੈ ਔਕੜਾਂ ਦੇ ਨਾਲ। ਕਾਲੀਆਂ ਘਟਾਵਾਂ ਜਦੋਂ ਆਉਂਦੀਆਂ ਨੇ ਤਾਂ ਜ਼ਾਹਰ ਹੈ ਚਾਨਣ ਛੁਪ ਜਾਂਦਾ ਹੈ, ਰੋਸ਼ਨੀ ਜਿਹੜੀ ਹੈ ਉਹ ਗਾਇਬ ਹੋ ਜਾਂਦੀ ਹੈ, ਅੰਧੇਰਾ ਛਾ ਜਾਂਦਾ। ਔਰ ਅੰਧੇਰਾ ਜਿਹੜਾ ਹੈ ਉਹ ਡਾਰਕਨੈਸ ਨੂੰ ਸ਼ੋ ਕਰਦਾ ਹੈ, ਪੈਸਿਮਿਜ਼ਮ ਨੂੰ ਸ਼ੋ ਕਰਦਾ ਹੈ, ਲੇਕਿਨ ਉਹਦੇ ਬਾਅਦ ਫਿਰ ਰੋਸ਼ਨੀ ਹੁੰਦੀ ਹੈ, ਫਿਰ ਚਾਨਣ ਆ ਜਾਂਦਾ। ਲਾਈਫ ਜਿਹੜੀ ਹੈ ਉਹ ਚੱਲਦੀ ਰਹਿੰਦੀ ਹੈ, ਗੋਇੰਗ ਔਨ ਹੁੰਦੀ ਹੈ। ਤੇ ਇਹ ਸੋਚ ਉਹਨਾਂ ਦੀ ਬਹੁਤ ਅੱਛੀ ਹੈ। ਹਾਂ, ਥੋੜੀ ਜੀ ਐਵੇਂ ਕਿ ਸਿੰਪਲ ਹੈ ਕਿਉਂਕਿ ਜ਼ਾਹਰ ਹੈ ਨਿਊ ਕਮਰ ਲਈ ਬਹੁਤ ਉਹਨੂੰ ਨੌਲੇਜ ਦੀ ਜ਼ਰੂਰਤ ਹੈ, ਉਹਨੂੰ ਉਹਦੀ ਜਿਹੜੀ ਕਰਾਫਟਿੰਗ ਹੈ ਉਹ ਕਰਦੀ ਹੈ, ਕਿਉਂਕਿ ਨਜ਼ਮ ਜਿਹੜੀ ਹੈ ਉਹ ਐਜ਼ ਇਟ ਇਜ਼ ਹੀ ਪਹਿਲੇ ਆਉਂਦੀ ਹੈ, ਫਿਰ ਆਹਿਸਤਾ ਆਹਿਸਤਾ ਤਜਰਬੇ ਦੇ ਨਾਲ, ਐਕਸਪੀਰੀਅੰਸ ਨਾਲ ਉਹਦੇ ਵਿੱਚ ਅਸੀਂ ਉਹਨੂੰ ਬਹੁਤ ਜ਼ਿਆਦਾ ਉਹਨੂੰ ਠੀਕ ਕਰ ਸਕਦੇ ਹਾਂ। ਲੇਕਿਨ ਬਹੁਤ ਅੱਛੀ ਕੋਸ਼ਿਸ਼ ਹੈ, ਮੈਂ ਇਹਨਾਂ ਨੂੰ ਐਪਰੀਸ਼ੀਏਟ ਕਰਦੀ ਹਾਂ ਇੱਕ ਯੰਗ ਲੜਕੀ ਦੀ। ਔਰ ਉਹ ਉਹੀ ਫੀਲਿੰਗ ਹੈ, ਔਰ ਇੱਕ ਲੜਕੀ ਦੀ ਸਾਨੂੰ ਉਹਦੇ 'ਚ ਫੀਲਿੰਗ ਨਜ਼ਰ ਆ ਰਹੀ ਹੈ, ਇੱਕ ਔਰਤ ਦੀ ਫੀਲਿੰਗ ਨਜ਼ਰ ਆ ਰਹੀ ਹੈ। ਕਿਉਂਕਿ ਅੱਖਾਂ ਤੇ ਸਾਰਿਆਂ ਕੋਲ, ਮਰਦ ਔਰਤ ਕੋਲ ਇੱਕੋ ਜਿਹੀਆਂ ਹੁੰਦੀਆਂ ਨੇ, ਲੇਕਿਨ ਫੀਲਿੰਗ ਉਹ ਆਬਜ਼ਰਵ ਕਰਨ ਦੀ ਜਿਹੜੀ ਹੁੰਦੀ ਹੈ ਸਲਾਹੀਅਤ, ਉਹ ਦੋਨਾਂ ਕੋਲੋਂ ਡਿਫਰੈਂਟ ਹੁੰਦੀ ਹੈ। ਤੇ ਇਹ ਬਿਲਕੁਲ ਇਹਨਾਂ ਦੀ ਨਜ਼ਮ 'ਚ ਉਹ ਚੀਜ਼ ਮੈਨੂੰ ਨਜ਼ਰ ਆ ਰਹੀ ਹੈ ਕਿ ਉਹ ਕਿਸ ਨਜ਼ਰ ਨਾਲ ਉਸ ਚੀਜ਼ ਨੂੰ ਦੇਖ ਰਹੀ ਹੈ, ਕਿ ਜਿਹੜੀ ਰੋਸ਼ਨੀ ਹੈ ਉਹਨੂੰ ਕਿਸ ਤਰ੍ਹਾਂ ਉਹ ਲੈ ਰਹੀ ਹੈ। ਔਰ ਬਹਰਹਾਲ ਸਿੰਪਲ ਹੈ ਲੇਕਿਨ ਅੱਛੀ ਹੈ, ਔਰ ਮੈਂ ਇਹਨਾਂ ਨੂੰ ਐਪਰੀਸ਼ੀਏਟ ਕਰਨੀ ਹੈ। ਔਰ ਮੈਂ ਕਹਿੰਦੀ ਹਾਂ ਲਿਖਦੇ ਰਹਿਣ, ਕਿਉਂਕਿ ਸਾਨੂੰ ਲਿਖਾਰੀਆਂ ਦੀ ਤੇ ਬਹੁਤ ਜ਼ਰੂਰਤ ਹੈ। ਕੋਈ ਜੀ, ਬਹੁਤ ਸ਼ੁਕਰੀਆ, ਬਹੁਤ ਅੱਛਾ। बहुत शुक्रिया तलत जी, बड़ा तुसी डिटेल दे नाल एनालिसिस कीता है नज़म दा, ते बहुत शुक्रिया तुहाडा जी। ਵੀ ਹੈ ਨਾ ਹੋਰ ਕੋਈ ਫਰੈਸ਼ਨੈਸ ਦੋਸਤ? ਆਫ ਯੂਥ, ਫਰੈਸ਼ਨੈਸ ਆਫ ਯੂਥ ਹੈ ਇਹਦੇ ਚ। बिल्कुल 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 नवी हवा है जी, नवी हवा वे ਫਰੈਸ਼ਨੈਸ ਆਫ ਯੂਥ। और बिल्कुल फ्रैश हवा वे। ते मैंने तो बड़ी थॉटफुल लगी इन्हां दी नज़म। हाँ जी, जुबैर जी कुछ कहना चाहेंगे? ਤੇ ਹਰਪ੍ਰੀਤ ਜੀ ਨੂੰ ਮੈਂ ਹੀ ਇੰਟਰੋਡਿਊਸ ਕਰਾ ਰਿਹਾ ਸੰਗਤ 'ਚ। ਇਹਨਾਂ ਦੀ ਮੈਨੂੰ ਈਮੇਲ ਆਈ ਸੀ ਕਿ ਮੈਂ ਆਪਣੀ ਕਿਤਾਬ ਛਪਵਾਉਣਾ ਚਾਹੁੰਦੀ ਹਾਂ, ਲੇਕਿਨ ਸ਼ਾਇਦ ਇਹਨਾਂ ਨੂੰ ਨਹੀਂ ਇਹ ਪਤਾ ਸੀ ਕਿ ਮੈਂ ਤੇ ਲਾਹੌਰ ਹਾਂ ਤੇ ਅਸੀਂ ਗੁਰਮੁਖੀ ਦੀ ਕਿਤਾਬ ਨਹੀਂ ਛਾਪ ਸਕਦੇ। ਤੇ ਇਹਨਾਂ ਨੇ ਉਹਦੇ 'ਚ ਜਦੋਂ ਈਮੇਲ 'ਚ ਆਪਣੀ ਪੋਇਮ ਵੀ ਸ਼ੇਅਰ ਕੀਤੀ ਸੀ, ਔਰ ਫਿਰ ਪੁੱਛਿਆ ਵੀ ਸੀ ਕਿ ਕੈਸੀ ਹੈ। ਤੇ ਮੈਨੂੰ ਲੱਗਾ ਕਿ ਬੇਸ਼ੱਕ ਸ਼ੀ ਇਜ਼ ਵੈਰੀ ਯੰਗ, ਔਰ ਅਭੀ ਅਜੇ ਲਿਖਣਾ ਸ਼ੁਰੂ ਕੀਤਾ ਇਹਨਾਂ ਨੇ। ਤੇ ਸੰਗਤ ਦਾ ਜਿਹੜਾ ਪਲੇਟਫਾਰਮ ਹੈ ਉਹ ਐਸੇ ਲਈ ਹੈ ਕਿ ਅਸੀਂ ਨਵੇਂ ਪੋਇਟਸ ਵੀ ਆਉਣ ਤੇ ਸਾਡੇ ਵੰਗਰੇ
ਜਿਹੜੇ ਬੁੱਢੇ ਖਾਂਗੜ ਨੇ ਉਹ ਵੀ ਆਪਣੀਆਂ ਚੀਜ਼ਾਂ ਪੜ੍ਹ ਸਕਣ। ਬਿਰੀਜੀਤ ਵੀ ਮੇਰੇ ਨਾਲ ਦੇ ਹੀ ਨੇ ਤੇ ਆਪਣਾ ਜਿਹੜੀ ਪੋਇਮ ਹੈ ਇਹਨਾਂ ਦੀ ਬਹੁਤ ਸੋਹਣੀ ਹੈ। ਇਹਨਾਂ ਨੇ ਰੋਸ਼ਨੀ ਦੀ ਗੱਲ ਕੀਤੀ ਹੈ ਔਰ ਉਹਦੇ 'ਚ ਸੂਰਜ ਨੂੰ ਇਹਨਾਂ ਨੇ ਇਨਵੋਕ ਕੀਤਾ ਹੈ ਕਿ ਸੂਰਜ ਸਾਂਝਾ ਹੈ, ਰੋਸ਼ਨੀ ਸਾਂਝੀ ਹੈ ਔਰ ਬੱਦਲ ਜਿਹੜੇ ਨੇ ਕਿੰਨੀ ਦੇਰ ਤੱਕ ਲੁਕਾ ਸਕਦੇ ਨੇ। ਤੇ ਇੱਕ ਨੇਚਰ ਜਿਹੜੀ ਹੈ ਉਹ ਇਹਨਾਂ ਦੀ ਪੋਇਮ ਦੇ ਵਿੱਚ ਨਜ਼ਰ ਆਉਂਦੀ ਹੈ। ਔਰ ਹਾਲਾਂਕਿ ਮੇਰਾ ਖਿਆਲ ਇਹਨਾਂ ਨਾਲ ਕੁਝ ਪੋਇਮ ਸ਼ੇਅਰ ਕੀਤੀਆਂ ਸਨ, ਲਵ ਪੋਇਮ ਵੀ ਸਨ ਇਹਨਾਂ ਦੀਆਂ ਕੁਛ, ਲੇਕਿਨ ਉਹ ਇਹਨਾਂ ਨੇ ਨਹੀਂ ਪੜ੍ਹੀ। ਇਹ ਇੱਕ ਜਰਨਲ ਜਿਹੀ ਹੈ ਤੇ ਗਰੁੱਪ ਵਿੱਚ ਇਹਨਾਂ ਨੇ 2 ਪੋਇਮ ਸ਼ੇਅਰ ਕੀਤੀਆਂ ਨੇ ਤੇ ਮੇਰਾ ਖਿਆਲ ਹੈ ਜਾਣ ਲੱਗੇ ਇਹਨਾਂ ਕੋਲ ਦੂਜੀ ਪੋਇਮ ਵੀ ਸੁਣ ਲਈ ਅਸੀਂ। ਬੇਸ਼ੱਕ ਉਹਦੇ ਤੇ ਗੱਲਬਾਤ ਅਸੀਂ ਨਹੀਂ ਕਰਾਂਗੇ, ਲੇਕਿਨ ਇਹਨਾਂ ਦੀ ਇੱਕ ਜਿਹੜਾ ਪਾਰਟਿਸਿਪੇਸ਼ਨ ਹੋ ਜਾਏਗੀ। ਮੈਂ ਜਿਹੜਾ ਇਹਨਾਂ ਨੂੰ ਕਹਿੰਦਾ ਲਿਖਦੇ ਰਹੋ। ਇੱਕੋ ਹੀ ਜਿਹੜਾ ਨੌਜਵਾਨ ਪੋਇਟ ਹੈ ਉਹਨੂੰ ਇਹੀ ਕਹਿੰਦੇ ਨੇ, ਅੱਛਾ ਲਿਖੋ ਤੇ ਲਿਖਦੇ ਰਹੋ। ਤੇ ਮੈਂ ਤਾਂ ਇਹਨਾਂ ਨੂੰ ਇਹੀ ਕਹਾਂਗਾ ਇਹਨਾਂ ਦੀ ਬਹੁਤ ਅੱਛਾ ਹੈ ਇਹਨਾਂ ਦਾ ਬਿਗਨਿੰਗ ਔਰ ਅੱਗੇ ਜਾ ਕੇ ਇੱਕ ਪ੍ਰੋਮਿਸਿੰਗ ਪੋਇਟ ਬਣਨ। ਜਿਹੜੀ ਸਭ ਤੋਂ ਸੋਹਣੀ ਗੱਲ ਹੈ ਉਹ ਹੈ ਕਿ ਕੈਨੇਡਾ 'ਚ ਰਹਿ ਕੇ ਵੈਨਕੂਵਰ 'ਚ ਜਿੱਥੋਂ ਦੀਆਂ 2 ਕੌਮੀ ਜ਼ੁਬਾਨਾਂ ਨੇ, ਨੈਸ਼ਨਲ ਫ੍ਰੈਂਚ ਐਂਡ ਇੰਗਲਿਸ਼, ਇਹ ਆਪਣੀ ਮਾਂ ਬੋਲੀ ਨਾਲ ਜੁੜੇ ਨੇ ਔਰ ਇੰਨੀ ਯੰਗ ਏਜ ਦੇ ਵਿੱਚ ਮਾਂ ਬੋਲੀ ਨਾਲ ਜਿਹੜਾ ਇਹਨਾਂ ਦਾ ਪਿਆਰ ਹੈ, ਮੈਂ ਉਹਨੂੰ ਬਹੁਤ ਉਹਦੀ ਸਲਾਹਨਾ ਕਰਨਾ, ਉਹਨੂੰ ਐਪਰੀਸ਼ੀਏਟ ਕਰਨਾ। ਹੋਰ ਲਿਖਣ, ਵਧਣ ਫੁੱਲਣ ਔਰ ਕਾਮਯਾਬ ਸ਼ਾਇਰ ਬਣਨ। ਇੱਕ ਦਿਨ ਅਸੀਂ ਇਹਨਾਂ ਦੀ ਕਿਤਾਬ ਛਾਪੀਏ। ਸ਼ੁਕਰੀਆ ਜੀ। ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ ਜ਼ਬੈਰ ਜੀ। ਮੈਨੂੰ ਜੇ ਇਜਾਜ਼ਤ ਹੋਵੇ ਮੈਂ ਇੱਕ ਥੋੜੀ ਜਿਹੀ ਗੱਲ ਕਰਾਂ। ਮੈਂ ਜੀ 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 ਅਮਰ ਜੀ। ਹਾਂਜੀ, ਮੈਂ ਇਹੀ ਕਹਿ ਰਿਹਾ ਸੀਗਾ ਕਿ ਇਸ ਚੀਜ਼ ਨੂੰ ਮਤਲਬ ਨੈਗੇਟਿਵਲੀ ਨਾ ਲੈਣ ਕਿ ਅਸੀਂ ਕਹਿੰਦੇ ਆ ਸਿੰਪਲਿਸਿਟੀ ਆ, ਬਹੁਤ ਸਿੰਪਲ ਹੈ। ਮੇਰਾ ਖਿਆਲ ਹੈ ਸਿੰਪਲਿਸਿਟੀ ਜਿਹੜੀ ਆ ਉਹ ਬਹੁਤ ਵੱਡੀ ਗ੍ਰੇਟਨੈਸ ਆ। ਬਿਲਕੁਲ ਉਹਦੇ ਵਿੱਚ ਖਿਆਲ ਦੀ ਡੂੰਘਾਈ, ਆਈਡੀਆਜ਼ ਦੀ ਡੂੰਘਾਈ ਜਿਹੜੀ ਪਾਉਣੀ ਆ ਨਾ, ਉਹਦੇ ਵਿੱਚ ਅਸੀਂ ਕਹਿੰਦੇ ਕਿ ਗਹਿਰਾਈ ਹੋਣੀ ਚਾਹੀਦੀ। ਪਰ ਜਿਹੜੀ ਸਿੰਪਲ ਚੀਜ਼ਾਂ ਦੇ ਵਿੱਚ ਕਈ ਵਾਰੀ ਇੰਨੀ ਜ਼ਿਆਦਾ ਗਹਿਰਾਈ ਹੁੰਦੀ ਆ ਕਿ ਬੰਦਾ ਹੈਰਾਨ ਪਰੇਸ਼ਾਨ ਰਹਿ ਜਾਂਦਾ। ਇਹ ਇਹਨਾਂ ਦੀ ਗ੍ਰੇਟਨੈਸ ਆ, ਸਿੰਪਲਿਸਿਟੀ ਜਿਹੜੀ ਆ। ਗਹਿਰਾਈ ਦੇ ਉੱਤੇ ਥੋੜਾ ਜਿਹਾ ਹੋਰ ਕੰਮ ਮਤਲਬ ਐਡ ਕਰ ਸਕਦੇ ਆ। ਬਿਲਕੁਲ ਅਮਰ ਜੀ, ਬਿਲਕੁਲ ਤੁਸੀਂ ਸਹੀ ਮੈਂ ਕਿਹਾ। ਸਮੀਨਾ ਜੀ ਇਹ ਗੱਲ ਮੈਂ ਕਰਨ ਲੱਗਾ ਸੀ ਇਹਨਾਂ ਨੂੰ ਜੀ ਜੀ ਕਿ ਇਹ ਸਿੰਪਲਿਸਿਟੀ ਜਿਹੜੀ ਹੈ ਨਾ ਉਹ ਇੱਕ ਵਕਤ 'ਚ ਇੱਕ ਬਹੁਤ ਵੱਡੀ ਖੂਬੀ ਵੀ ਬਣ ਜਾਂਦੀ ਹੈ। ਮੁਸ਼ਕਿਲ ਚੀਜ਼ਾਂ ਨੂੰ ਆਸਾਨ ਅਲਫਾਜ਼ 'ਚ, ਬਲਕਿ ਇਹ ਬੜੀ ਤਪੱਸਿਆ ਦੇ ਨਾਲ ਕੰਮ ਹੁੰਦਾ ਹੈ ਕਿ ਲੋਕੀ ਸਿੰਪਲਿਸਿਟੀ ਦੇ ਨਾਲ ਗੱਲ ਕਰਨ, ਆਸਾਨ ਅਲਫਾਜ਼ ਦੇ ਵਿੱਚ ਅੱਗੇ ਸਮਝਾ ਸਕਣ। ਤੇ ਮੇਰਾ ਖਿਆਲ ਹੈ ਕਿ ਇਹ ਨਜ਼ਮ ਤੇ ਆਪਣੀ ਜਗ੍ਹਾ ਤੇ ਬੜੀ ਸੋਹਣੀ ਹੈ। ਇਹ ਇੱਕ ਕੁਆਲਿਟੀ ਵੀ ਹੈ, ਇਹਦੀ ਇੱਕ ਵੱਖਰੀ ਐਪਰੀਸ਼ੀਏਸ਼ਨ ਹੋਣੀ ਚਾਹੀਦੀ ਹੈ। ਸਿਰਫ ਇਸ ਕਰਕੇ ਕਿ ਸਾਨੂੰ ਫਟਾਫਟ ਸਮਝ ਲੱਗ ਗਈ ਹੈ ਤੇ ਇਸ ਕਰਕੇ ਇਹਨੂੰ ਅਸੀਂ ਸਿੰਪਲ ਕਹਿ ਕੇ ਤੇ ਜਿਹੜੀ ਗੱਲ ਖਿਆਲ ਦੀ ਕੀਤੀ ਹੈ, ਖਿਆਲ ਤੇ ਰੋਸ਼ਨੀ ਜ਼ਿੰਦਗੀ ਦੀ ਅਲਾਮਤ ਹੈ, ਜ਼ਿੰਦਗੀ ਦੇ ਨਾਲ ਜੁੜੀ ਹੋਈ ਨਜ਼ਮ ਹੈ ਔਰ ਬਹੁਤ ਸਾਰੇ ਇਹਦੇ ਪਹਿਲੂ ਨੇ ਔਰ ਏਕਤਾ ਦੀ ਗੱਲ ਹੈ, ਅੱਗੇ ਵਧਣ ਦੀ ਗੱਲ ਹੈ ਔਰ ਜਿਹੜਾ ਅਪ ਐਂਡ ਡਾਊਨਸ ਆਉਂਦੇ ਨੇ ਲਾਈਫ ਦੇ ਉਹਦੀ ਗੱਲ ਹੈ। ਤੇ ਸਿੰਪਲਿਸਿਟੀ ਇੱਕ ਖੂਬੀ ਵੀ ਹੈ ਤੇ ਇਹ ਮੈਂ ਬੜਾ ਐਪਰੀਸ਼ੀਏਟ ਕਰਨਾ ਇਹਨਾਂ ਨੂੰ ਕਿ ਇਹਨਾਂ ਨੇ ਬਹੁਤ ਸਿੰਪਲ ਤਰੀਕੇ ਦੇ ਨਾਲ ਬੜੀ ਵੱਡੀ ਗੱਲ ਕਹਿ ਦਿੱਤੀ। ਥੈਂਕ ਯੂ। ਬਿਲਕੁਲ ਬਿਲਕੁਲ, ਬਹੁਤ ਸ਼ੁਕਰੀਆ ਸਈਦ ਜੀ, ਬਹੁਤ ਸ਼ੁਕਰੀਆ। ਚਲੋ ਹਰਪ੍ਰੀਤ ਜੀ, ਤੁਸੀਂ ਇੱਕ ਸਾਨੂੰ ਹੋਰ ਨਜ਼ਮ ਕੋਈ ਛੋਟੀ ਜਿਹੀ ਸੁਣਾ ਦਿਓ। ਠੀਕ ਹੈ, ਉਹਦੇ ਤੇ ਗੱਲਬਾਤ ਨਹੀਂ ਹੋਏਗੀ, ਤੁਸੀਂ ਵੈਸੇ ਸੁਣਾ ਦਿਓ। ਠੀਕ ਹੈ। Okay. It's called सादगी। तेरी सादगी ने मेरी पटकन मुका दिती है, मेरे दिल दी आरज़ू मुड़ तो जगा दिती है। किवें ही रोकां मैं इन्हां नैणां दे नीरां नूं बहनों, इन्हां तेरी मोहब्बत दे पिछे दुनिया ही भुला दिती है। बहुत अच्छे, बहुत अच्छे, बहुत अच्छे। Thank you. Thank you. ਬਹੁਤ ਸ਼ੁਕਰੀਆ ਤੁਹਾਡਾ ਹਰਪ੍ਰੀਤ ਜੀ। Thank you. ਬਹੁਤ ਸੋਹਣੀਆਂ ਤੁਸੀਂ ਨਜ਼ਮਾਂ ਸੁਣਾਈਆਂ ਨੇ ਔਰ ਸਾਡੀਆਂ ਦੁਆਵਾਂ ਤੁਹਾਡੇ ਨਾਲ ਨੇ। ਤੁਸੀਂ ਇੰਝ ਹੀ ਲਿਖਦੇ ਰਹੋ ਔਰ ਅੱਗੇ ਵਧੋ ਔਰ ਆਪਣੀ ਕਿਤਾਬ ਲੈ ਕੇ ਆਓ। ਠੀਕ ਹੈ, ਤੇ ਬਹੁਤ ਸ਼ੁਕਰੀਆ ਜੀ ਤੁਹਾਡਾ। ਥੈਂਕ ਯੂ ਸੋ ਮਚ। Thank you, sir. Thank you. ਅੱਛਾ ਜੀ, ਹੁਣ ਅਸੀਂ ਆਪਣੇ
अगे टुरने में ते आर्टिकल मजमून वाल आने में। अज दे मजमून लिखण वाले ने जुबैर अहमद। जुबैर अहमद 8 किताबां दे लिखारी ने। 8 किताबां इन्हां दी आ चुकियां ने, जिन्हां दे विच 3 कहानियां दियां किताबां ने, 2 शायरी दियां ने ते तनकीद दियां भी 1-2 किताबां ने। ते असल विच असलों ये कहानीकार ने। इन्हां नूं अपनियां 2 किताबां उत्ते डाहा प्राइज भी मिल चुकिया है ते इहदे इलावा पंजाबी रसाला 12 माह कढ रहे ने अजकल ते किताब तरिंजन पंजाबी किताबां दी एक हड्डी है जिहड़ी चला रहे ने और जिहदे विच किताबां छपदियां ने ते विकदियां भी ने। ते अज जुबैर जी दा असीं आर्टिकल जिहड़ा है वो सुनने आ ते जी जुबैर जी। हाँ जी, शुक्रिया समीना जी। अपना ते मैं एक किताब बना रहा सा जिहदे विच बुल्ले शाह, भगत कबीर, माधो लाल हुसैन और नजम हुसैन सैयद बारे कुछ लेख सन। ते एवं मैनू ख्याल आया कि किताब हुण आखिरी दमा ते तैयार हो गई है ते मैनू ख्याल आया कि एक कोई चीज़ संगत दे विच भी मैं पढ़ दियां थोड़ी जी, ताकि सज्जन जिहड़ी चख लैण किताब दा थोड़ा जिहा किस तरह की किताब हो सकती है। यह एक लंबा लेख है, वैसे तो बहुत लंबा लेख है, तो सिर्फ मैं कुछ हिस्से पढ़ रहे हैं। श्लोक भगत कबीर जियो के, भगत कबीर का श्लोक है, उन्होंने डिस्कस किया गया। कबीर जैसी उपजी पेड़ ते ज्यो तैसी निभे ओढ़, हीरा किसका बापुरा पूजे ना रतन करोड़। कबीर जिस तरह पैदा उपजी मैंने पैदा होना, जिस तरह पेड़ मैंने पेड़ है, रुख है, जिस तरह रुख ते पैदा हुई है, जियो तैसी निभे ओढ़, तेरी भी उसी तरह निभे, तेरी भी उसी तरह दी हयाती होवे। हीरा किसका बापुरा, बापुरा मैंने बेचारा, हीरा बेचारा किस जोगा है, पूजे ना रतन करोड़, वो ते जेड़ा रतन करोड़ जेड़ा लाल जवाहर ਉਹਦੇ बराबर भी नहीं है जेड़ा हीरा है। कबीर जैसी जिस तरह पैदा हुई है पेड़ उत्ते, नवा नवा बूटा भी पेड़ है ते ओ फलदा ते वधदा है ते साडी हयाती अखीर तक ऐसी हालत विच ही रहे। जिवें पेड़ उत्ते लंघदी है उवें मेरी भी होवे, मेरी भी चले, उंज ही मेरी गुजरे निभे, हीरे मेरे किस काम दे ने, हीरे किस गिनती विच ने, कई करोड़ हीरे ओ मुल नहीं तार सकते, ऐसा कोई बदल नहीं, बहुत ही अनमोल हीरा भी ऐस बराबर नहीं है। हीरा बेचारा किस जोगा है ते पेड़ उत्ते हयाती दा जो मुल है उस दा जोड़ तां करोड़ां रतन ते लाल भी नहीं हैं। ऐ तां होया ऐस दा सीधा सावा मतलब, पर सवाल है ए पेड़ उत्ते या जिवें पेड़ उत्ते फल उगदा है उस उत्ते पैदावार उपजदी है, भला उंज दा बितावण की होया, पेड़ नाल निभावण की होया। कबीर दा ऐ श्लोक पढ़दियां सब तो पहला तां बाबा फरीद दा दोड़ा चेते आंदा है, जिन्हां विच रुखां दी वडियाई दी गल है ते बंदियां नूं हुंगारा है भई ओ भी इंज दा जीवन जालन। फरीदा साहब दी कर चाकरी, दिल दी ला बरांद, दरवेशां नूं लोड़िए रुखां दी जरान। ते ऐ फरीद साहब जेड़ा है, जेड़ा तेरा मुर्शद है, जेड़ा तैनू प्यारा है, ओदी तू चाकरी कर, दिल दी ला बरांद, बरांद माने शक शुबा भरम, दरवेशां नूं लोड़िए
ਦਰਵੇਸ਼ਾਂ ਨੂੰ ਜ਼ਰੂਰਤ ਹੈ ਰੁੱਖਾਂ ਦੀ ਜਰਾਨ, ਰੁੱਖਾਂ ਜਿਹਾ ਹੌਸਲਾ ਜਿਗਰਾ। ਰੁੱਖਾਂ ਨਾਲ ਜੀਵਨ ਨਿਭਾਉਣ ਦੀ ਗੱਲ ਵਿੱਚ ਕਈ ਗੱਲਾਂ ਨੇ। ਸਾਡੀ ਵਸੋਂ ਵਿੱਚ ਰੁੱਖ ਆਮ ਨੇ, ਐਨੇ ਆਮ ਭਈ ਉਹ ਸਾਡੇ ਚਿੱਤ ਚੇਤੇ ਦਾ ਹਿੱਸਾ ਨੇ। ਕਈ ਅਖਾਣ ਉਹਨਾਂ ਨਾਲ ਜੁੜੇ ਨੇ, ਹਜ਼ਾਰਾਂ ਗੱਲਾਂ ਤੇ ਮੈਥਾਲੋਜੀ ਉਹਨਾਂ ਨਾਲ ਜੁੜੀ ਹੋਈ ਹੈ। ਜਿਵੇਂ ਬੋਰਡ ਬਾਰੇ ਕਈ ਗੱਲਾਂ ਨੇ, ਜਿਵੇਂ ਖਲਕਤ ਆਮ ਹੈ ਐਵੇਂ ਰੁੱਖ ਵੀ ਆਮ ਨੇ। ਇੱਥੇ ਕਿਤੇ ਹਲਕਤ ਦੀ ਗੱਲ ਤਾਂ ਨਹੀਂ ਹੁੰਦੀ ਪਈ, ਆਮ ਜਿਉਣੇ ਦੀ, ਲੋਕਾਂ ਨਾਲ ਦੁੱਖ ਸੁੱਖ ਸਾਂਝੇ ਕਰਨ ਦੀ, ਸਾਂਝ ਦੀ, ਕੁਲ ਦੀ। ਦੂਜੀ ਗੱਲ ਭਈ ਰੁੱਖ ਲੈਂਦਾ ਕੁਝ ਨਹੀਂ, ਦਿੰਦਾ ਹੈ ਆਪਣੀ ਛਾਂ, ਫਲ। ਇਨਸਾਨ ਸਾਹ ਲੈਣ ਲਈ ਆਕਸੀਜਨ ਵਰਤਦਾ ਹੈ ਤੇ ਕਾਰਬਨ ਡਾਈਆਕਸਾਈਡ ਬਾਹਰ ਕੱਢਦਾ ਹੈ। ਬੂਟੇ ਤੇ ਰੁੱਖ ਕਾਰਬਨ ਡਾਈਆਕਸਾਈਡ ਵਰਤਦੇ ਨੇ ਤੇ ਆਕਸੀਜਨ ਕੱਢਦੇ ਨੇ। ਇੰਝ ਰੁੱਖ ਤੇ ਬੰਦੇ ਦੋਵੇਂ ਇੱਕ ਦੂਜੇ ਦਾ ਪੱਖ ਪੂਰਦੇ ਨੇ। ਰੁੱਖ ਜ਼ਹਿਰੀਲੀ ਕਾਰਬਨ ਡਾਈਆਕਸਾਈਡ ਚੂਸ ਕੇ ਨਿਰੋਲ ਹਵਾ ਦਿੰਦਾ ਹੈ। ਰੁੱਤਾਂ ਸੁਹਾਣੀਆਂ ਵੀ ਝਾਲਦਾ ਹੈ ਤੇ ਸਿਆਲ ਹੁਨਾਲ ਵੀ ਜਰਦਾ ਹੈ। ਹਵਾਵਾਂ ਮਾਣਦਾ ਵੀ ਹੈ ਤੇ ਹਨੇਰੀਆਂ ਸਹਿੰਦਾ ਵੀ ਹੈ। ਤੀਜੀ ਗੱਲ, ਪੇੜ ਕੁਦਰਤ ਦੀ ਦਾਤ ਹੈ, ਉਹਦਾ ਅੰਗ ਹੈ, ਉਹਦਾ ਹੋਵਣ ਹੈ। ਉਹ ਆਪੇ ਕੁਦਰਤ ਦੀ ਦੇਣ ਦਾ ਨਿਸ਼ਾਨ ਹੈ। ਰੁੱਖ ਧਰਤੀ ਦਾ ਸੰਗਾਰ ਨੇ, ਉਹਦਾ ਜ਼ੇਵਰ, ਜਿਸ ਨੂੰ ਬਾਬਾ ਨਾਨਕ ਸਹਿਜ ਸੁਭਾਅ ਦਾ ਜੀਵਨ ਆਖਦਾ ਹੈ, ਜਿਸ ਦਾ ਮਤਲਬ ਹੈ ਕੁਦਰਤ ਦੇ ਹਿਸਾਬ ਵਿੱਚ ਰਹਿਣਾ। ਕੁਦਰਤ ਦਾ ਹਿਸਾਬ ਕੀ ਹੈ? ਕੁਦਰਤ ਸਾਂਝੀ ਹੈ, ਇਸ ਵਿੱਚ ਮੱਲ ਨਹੀਂ। ਕੁਦਰਤ ਨੇਚਰ, ਇਸ ਵਿੱਚ ਮੱਲ ਨਹੀਂ, ਪੋਜੈਸ਼ਨ ਨਹੀਂ, ਧੱਕੇ ਜ਼ੋਰੀ ਨਹੀਂ, ਤਗਾਣ ਨਹੀਂ, ਵਿਤਕਰਾ ਨਹੀਂ, ਉੱਚ ਨੀਚ ਨਹੀਂ, ਚੰਗ ਮੰਦ ਨਹੀਂ। ਜਿਵੇਂ ਦਰਿਆ ਦਾ ਪਾਣੀ, ਜਿਵੇਂ ਹਵਾ। ਤੇ ਮੇਰਾ ਜੀਵਨ ਜਿਹੜਾ ਜਿਵੇਂ ਪੇੜ ਉੱਤੇ ਫਲ ਹੁੰਦਾ ਹੈ ਉਵੇਂ ਨਿਭੇ। ਇਸ ਵਿੱਚ ਇਹ ਮਤਲਬ ਵੀ ਲੁਕਿਆ ਹੋਇਆ ਭਈ ਮੈਂ ਨਿਰਾ ਰੁੱਖ ਵਰਗਾ ਨਾ ਹੋਵਾਂ, ਸਗੋਂ ਮੈਂ ਉਂਝਦਾ ਹੋਵਾਂ ਜਿਵੇਂ ਫਲ ਪੇੜ ਨਾਲ ਹੁੰਦਾ ਹੈ। ਇੱਥੇ ਬੰਦੇ ਦੇ ਉਪਜਕਾਰ ਹੋਣ ਦੀ ਵੀ ਗੱਲ ਕੀਤੀ ਗਈ ਹੈ। ਜਿਵੇਂ ਪੇੜ ਫੁੱਲਦਾਰ ਹੁੰਦੇ ਨੇ, ਬੰਦਾ ਵੀ ਦੂਜਿਆਂ ਲਈ ਫਲ ਬਣੇ, ਉਪਜਣਹਾਰ ਹੋਵੇ। ਤੇ ਹੀਰਾ ਕੀ ਹੋਵੇ? ਹੀਰਾ ਵੀ ਕੁਦਰਤ ਪੈਦਾ ਕਰਦੀ ਹੈ, ਜਿਸ ਉੱਤੇ ਕੁਝ ਮੱਲ ਮਾਰ ਲੈਂਦੇ ਨੇ। ਇਹ ਉਹ ਤਾਂ ਨਹੀਂ ਜਿਹੜੇ ਆਪੇ ਪੈਦਾ ਨਹੀਂ ਕਰ ਸਕਦੇ, ਜਿਹੜੇ ਆਪੇ ਉਪਜਣਹਾਰ ਨਹੀਂ ਨੇ। ਪਰ ਕਬੀਰ ਇਸ ਜੀਵਨ ਨੂੰ ਨਿੰਦਦਾ ਹੈ, ਰੱਦ ਕਰਦਾ ਹੈ, ਸਗੋਂ ਹੀਰੇ ਵਾਲਿਆਂ ਜੀਵਨ ਨੂੰ ਵਿਚਾਰ ਕਰਕੇ ਦੱਸਦਾ ਹੈ। ਵਸੇਬ ਵਿੱਚ ਹੀਰੇ ਵਾਲਿਆਂ ਦਾ ਜੀਵਨ ਉਤਾਂਹ ਹੈ ਤੇ ਰੁੱਖਾਂ ਵਾਲਿਆਂ ਦਾ ਹੇਠਾਂ। ਪਰ ਕਬੀਰ ਆਪਣੀ ਸ਼ਾਇਰੀ ਦੇ ਜਾਦੂ ਨਾਲ, ਆਪਣੀ ਕੁਦਰਤ ਦੀ ਤਾਕਤ ਨਾਲ ਪੇੜਾਂ ਨੂੰ ਉਤਾਂਹ ਤੇ ਹੀਰਿਆਂ ਨੂੰ, ਰਤਨ ਕਰੋੜਾਂ ਨੂੰ ਟਕੇ ਟੋਕਰੀ ਕਰ ਛੱਡਦਾ ਹੈ। ਹੀਰੇ ਵਾਲਿਆਂ ਵਿੱਚ ਉੱਚ ਮੇਲ ਦੀ ਗੱਲ ਵੀ ਹੈ ਭਈ ਉੱਚ ਮੇਲ ਯਾਨੀ ਕਿ ਅਪਰ ਕਲਾਸ ਕੁਦਰਤ ਦੇ ਸਹਿਜ ਸੁਭਾਅ ਤੋਂ ਬਾਹਰ ਨੇ। ਉਹ ਵਿਗਾੜ ਨੇ, ਕੁਦਰਤ ਦੇ ਵਹਿਣ ਤੋਂ ਬਾਹਰ ਹੋਵਣ, ਅਨਹੋਂਦ ਵਿੱਚ ਹੋਵਣ ਹੈ, ਵਿਜੋਗ ਵਿੱਚ ਹੋਵਣ ਹੈ, ਵੱਖਰਾ ਹੋਵਣ ਹੈ, ਜਿਸ ਨੂੰ ਕਬੀਰ ਤੱਜਦਾ ਹੈ। ਰੁੱਖ ਕੁਦਰਤ ਦਾ ਅੰਗ ਨੇ ਤੇ ਬੰਦਾ ਪੌਂਦ ਵਿੱਚ ਕੁਦਰਤ ਦਾ ਹੀ ਅੰਗ ਸੀ। ਹੁਣ ਵੀ ਬੰਦੇ ਦੀ ਸ਼ਕਤੀ ਕੁਦਰਤ ਵੱਲ ਪਰਤਣ ਨਾਲ ਹੀ ਹੋਣੀ ਹੈ। ਤੇ ਜਿੰਨੀ ਛੇਤੀ ਬੰਦਾ ਇਸ ਗੱਲ ਦੀ ਸਾਰ ਕਰ ਲਵੇ ਚੰਗਾ ਹੈ। ਕੁਦਰਤ ਨਾਲ ਸਾਂਝ ਤੇ ਉਸ ਨਾਲ ਜੋੜ ਮੁੱਢ ਕਦੀਮੀ ਰਹਿਤਲ ਤੇ ਵਸੇਬ ਦਾ ਮੂਲ ਅੰਗ ਸੀ। ਰਹਿਤਲ ਮੈਨੇ ਹੈ ਕਲਚਰ, ਵਸੇਬ ਸਿਵਲਾਈਜੇਸ਼ਨ। ਵੇਦਾਂ ਦੇ ਮਾਈਥੋਲੋਜੀ ਦਾ ਮੁੱਢਲਾ ਅੰਗ ਕੁਦਰਤ ਦੀ ਪੂਜਾ ਸੀ, ਉਹਦੇ ਸਾਰੇ ਪੱਖਾਂ ਨਾਲ। ਅਜੋਕੇ ਪੰਜਾਬ ਵਿੱਚ ਇਹ ਮਿਥਾਸ ਉੱਕਾ ਗਾਇਬ ਹੋ ਗਿਆ ਹੈ। ਪਰ ਕੁਦਰਤ ਦੀ ਪੂਜਾ ਕਦੀ ਧਰਮਾਂ ਦਾ ਅੰਗ ਸੀ। ਕੁਦਰਤ ਦਾ ਆਦਰ ਕੀਤਾ ਜਾਂਦਾ ਸੀ, ਉਸ ਨੂੰ ਪਤਿਆਇਆ ਜਾਂਦਾ ਸੀ। ਕੁਦਰਤ ਬੇਵਸ ਵੀ ਕਰਦੀ ਹੈ ਤੇ ਲੈਣ ਦੇਣ ਵੀ ਕਰਦੀ ਹੈ, ਤੇ ਕਈ ਵੱਖੋ ਵੱਖ ਢੰਗਾਂ ਨਾਲ
ਉਹ ਸਾਰੀਆਂ ਰਸਮਾਂ ਜਿਨ੍ਹਾਂ ਰਾਹੀਂ ਇਸ ਉੱਤੇ ਅਸਰ ਪਾਇਆ ਜਾ ਸਕਦਾ ਹੈ, ਉਸ ਵਿੱਚ ਮੁੱਢਲਾ ਖਿਆਲ ਵਾਦਤ ਵਜੂਦ ਹੈ, ਯੂਨਿਟੀ ਇਨ ਬੀਇੰਗ। ਇੰਡੀਅਨ ਫਿਲਾਸਫੀ ਚ ਇਹਨੂੰ ਅਦਵੀਅਤ ਕਿਹਾ ਗਿਆ। ਕਿਉਂ? ਜੇ ਰੱਬ ਸਾਰਾ ਕੁਦਰਤ ਵਿੱਚ ਹੈ, ਇਸ ਲਈ ਕੁੱਲ ਕੁਦਰਤ ਰਾਹੀਂ ਬੋਲਦਾ ਹੈ। ਹਰ ਸ਼ੈ ਜੋ ਜਿਉਂਦੀ ਜਾਂ ਅਣਜਿਉਂਦੀ ਹੈ, ਉਹਦਾ ਮੂੰਹ ਬਣ ਬੋਲ ਸਕਦੀ ਹੈ ਬਰਾਬਰ ਦੀ ਤਾਕਤ ਨਾਲ। ਬਾਬਾ ਗੁਰੂ ਨਾਨਕ ਦੇ ਬੋਲ ਮੁੜ ਚੇਤੇ ਆਉਂਦੇ ਨੇ, ਕੁਦਰਤ ਦਿਸੇ ਕੁਦਰਤ ਸੁਣੀਏ, ਕੁਦਰਤ ਬੋ ਸੁਖਸਾਰ, ਕੁਦਰਤ ਪਤਾਲੀ ਆਕਾਸ਼ੀ ਕੁਦਰਤ, ਸਰਬ ਆਕਾਰ ਕੁਦਰਤ, ਵੇਦ ਪੁਰਾਣ ਕਤੀਬਾਂ ਕੁਦਰਤ, ਸਰਬ ਵਿਚਾਰ ਕੁਦਰਤ, ਖਾਣਾ ਪੀਣਾ ਪਹਿਨਨ ਕੁਦਰਤ, ਸਰਬ ਪਿਆਰ। ਕੁਦਰਤ ਦੀ ਪੂਜਾ ਸਿਖਾਉਂਦੀ ਸੀ ਪਈ ਸਭ ਜੀਵਨ ਇੱਕ ਹੈ। ਅਤੇ ਫਿਰ ਇਸ ਸਬਕ ਵਿੱਚੋਂ ਰੁੱਖਾਂ ਤੇ ਜਨੌਰਾਂ ਬਾਰੇ ਉਹ ਅਚੰਭਾ ਭਰਿਆ ਸੋਹਣਾ ਗਿਆਨ ਨਿਕਲਿਆ, ਜਿਸ ਵਿੱਚ ਸਾਰਿਆਂ ਲਈ ਦਰਜੇਵਾਰ ਥਾਂ ਸੀ। ਰੱਬ ਨਾਲ ਇੱਕ ਪੱਕਾ ਰਿਸ਼ਤਾ, ਇੱਕ ਅਮਲ, ਜਿਵੇਂ ਇਹ ਰੂਹਾਨੀ ਜਗ ਵਿੱਚ ਸੀ। ਰੁੱਖ ਕੁਦਰਤ ਦਾ ਅੰਗ ਨੇ, ਜ਼ਮੀਨ ਦਾ ਹਾਰ ਸਿੰਗਾਰ। ਰੁੱਖ ਖਬਰੇ ਬੰਦੇ ਦੇ ਜੰਮਣ ਤੋਂ ਪਹਿਲਾਂ ਦੇ ਨੇ। ਬੰਦਾ ਜਦ ਜੰਗਲਾਂ ਗਾਰਾਂ ਵਿੱਚ ਆਪਣੇ ਜੀਵਨ ਦਾ ਜ਼ਿੰਦਾ ਰਹਿਣ ਦੀ ਜੋਹਦ ਕਰਦਾ ਪਿਆ ਸੀ, ਰੁੱਖ ਉਹਦੇ ਨਾਲ ਸਨ। ਰੁੱਖ ਕੁਦਰਤੀ ਦੁਨੀਆ ਤੇ ਜ਼ਮੀਨ ਉੱਤੇ ਹਯਾਤੀ ਦਾ ਮੁੱਢਲਾ ਅੰਗ ਨੇ। ਇਹ ਮੰਨਿਆ ਪਰਮੰਨਿਆ ਸੱਚ ਹੈ ਪਈ ਉਹਨਾਂ ਬਿਨਾਂ ਹਵਾ ਜਿਹੜਾ ਅਸੀਂ ਲੈਂਦੇ ਹਾਂ, ਉਹ ਆਕਸੀਜਨ ਨਾ ਹੁੰਦੀ ਜਿਸ ਦੀ ਜੀਵਨ ਨੂੰ ਲੋੜ ਹੈ। ਇਸ ਲਈ ਜੰਗਲਾਂ ਨੂੰ ਜ਼ਮੀਨ ਦੇ ਫੇਫੜੇ ਆਖਿਆ ਜਾਂਦਾ ਹੈ। ਮੁੱਢ ਕਦੀਮ ਤੋਂ ਰੁੱਖ ਬੰਦੇ ਦੀ ਹਯਾਤੀ ਦਾ ਮਰਕਜ਼ੀ ਧਿਆਨ ਜੋੜ ਨੁਕਤਾ ਰਿਹਾ ਹੈ। ਆਦਿ ਜੁਗਾਦੀ ਜਾਦੂਈ ਉਹ ਮੁੱਢਲੀ ਜੁੜਤ ਜਿਹੜੀ ਰੁੱਖਾਂ ਤੇ ਬੰਦਿਆਂ ਵਿਚਕਾਰ ਹੁੰਦੀ ਸੀ, ਉਸ ਵਿੱਚ ਸਾਡੇ ਵੇਲੇ ਤੱਕ ਆਂਦੇ ਆਂਦੇ ਵਿਗਾੜ ਆ ਗਿਆ ਹੈ। ਰੁੱਖ ਹੁਣ ਸਾਡੀ ਨਵੇਂ ਸ਼ਹਿਰਾਂ ਵਿੱਚ ਅਣਡਿੱਠ ਹੋ ਗਏ ਹਨ। ਉਹਨਾਂ ਦੀ ਥਾਂ ਕੰਕਰੀਟ ਤੇ ਸਟੀਲ ਨੇ ਲੈ ਲਈ ਹੈ। ਹਿੰਦੁਸਤਾਨ ਵਿੱਚ ਰੁੱਖਾਂ ਨੂੰ ਪਵਿੱਤਰ ਸਮਝਿਆ ਜਾਂਦਾ ਸੀ। ਉਹ ਰਮਜ਼ ਵੀ ਬਣਾਉਂਦੇ ਸਨ ਤੇ ਦੇਵਤਾਵਾਂ ਤੇ ਦੇਵਤਿਆਂ ਨੂੰ ਪਿਆਰੇ ਵੀ ਸਨ। ਰੁੱਖਾਂ ਨੂੰ ਉਗਾਉਣਾ ਤੇ ਪਾਣੀ ਦੇਣ ਨੂੰ ਬੜਾ ਭਲਾ ਖਿਆਲ ਕੀਤਾ ਜਾਂਦਾ ਸੀ ਤੇ ਇੰਨਾ ਆਦਰ ਕੀਤਾ ਜਾਂਦਾ ਸੀ ਬਈ ਸੁੱਕੀਆਂ ਸ਼ਾਖਾਂ ਨੂੰ ਵੀ ਜਲਾਉਣ ਦੀ ਇਜਾਜ਼ਤ ਨਹੀਂ ਸੀ। ਰੁੱਖਾਂ ਨੂੰ ਲਾਉਣ ਲਈ ਉਹੀ ਰਸਮ ਕੀਤੀ ਜਾਂਦੀ ਸੀ ਜੋ ਦੇਵਤਾਵਾਂ ਨੂੰ ਪਵਿੱਤਰ ਕਰਨ ਲਈ ਕੀਤੀ ਜਾਂਦੀ ਹੈ। ਹਿੰਦੂ ਮਤ ਵਿੱਚ ਰੁੱਖਾਂ ਦੀ ਪੂਜਾ ਸਦੀਆਂ ਤੋਂ ਹੋ ਰਹੀ ਹੈ। ਪਿੱਪਲ ਨੂੰ ਖਾਸ ਕਰ ਬਹੁਤ ਵਡਿਆਇਆ ਜਾਂਦਾ ਹੈ। ਇਹ ਵਿਸ਼ਨੂੰ ਲਈ ਪਵਿੱਤਰ ਹੈ। ਭਗਵਦ ਗੀਤਾ ਵਿੱਚ ਕ੍ਰਿਸ਼ਨ ਕਹਿੰਦਾ ਹੈ, ਸਾਰਿਆਂ ਰੁੱਖਾਂ ਵਿੱਚੋਂ ਮੈਂ ਬੋੜ ਦਾ ਰੁੱਖ ਹਾਂ। ਬੋੜ ਇਹ ਵੀ ਵਿਸ਼ਨੂੰ ਲਈ ਪਵਿੱਤਰ ਹੈ। ਬੋੜ ਨੂੰ ਬਰੋਟਾ ਤੇ ਉਰਦੂ ਵਿੱਚ ਬਰਗਦ ਕਿਹਾ ਜਾਂਦਾ ਹੈ। ਬੋੜ ਤੋਂ ਪ੍ਰੇਰਨਾ ਲੈ, ਜਿਸ ਦੀਆਂ ਲਗਰਾਂ ਦੀਆਂ ਕਈ ਜੜ੍ਹਾਂ ਨੇ ਜੋ ਵਾਪਰੀ ਕਦਰਾਂ ਸਤਿਆ ਤੇ ਵਸਾ ਨੂੰ ਦੱਸਦੀਆਂ ਨੇ। ਇਸ ਦੀਆਂ ਸਦਾ ਖਿਲਰੀਆਂ ਲਗਰਾਂ ਅਮਰ ਹੋਵਨ ਜਾਂ ਅਬਦ ਨੂੰ ਦੱਸਦੀਆਂ ਹਨ। ਹਿੰਦੂਆਂ ਵਿੱਚ ਤੁਲਸੀ, ਮੋਲਸਰੀ, ਕੋਕਮ, ਅਸ਼ੋਕ, ਕਮਲ ਤੇ ਨਿੰਮ ਨੂੰ ਪਵਿੱਤਰ ਖਿਆਲ ਕੀਤਾ ਜਾਂਦਾ ਹੈ। ਤੁਲਸੀ ਦੇ ਸ਼ਿਵ ਨੂੰ ਮੰਨਣ ਵਾਲੇ ਪੂਜਾ ਕਰਦੇ ਨੇ ਤੇ ਇਸ ਪੌਦੇ ਨੂੰ ਵਿਸ਼ਨੂੰ ਦਾ ਰੂਪ ਸਮਝ ਕੇ ਇਹਦੀ ਦੇਖਭਾਲ ਕੀਤੀ ਜਾਂਦੀ ਹੈ। ਮਰੇ ਬੰਦੇ ਦੇ ਸਿਰਹਾਣੇ ਵੀ ਤੁਲਸੀ ਦੀ ਟਾਹਣੀ ਰੱਖੀ ਜਾਂਦੀ ਹੈ। ਅੱਕ ਦਾ ਬੂਟਾ ਹਿੰਦੂ ਆਪਣੇ ਦੇਵਤਾਵਾਂ ਲਈ ਪੂਜਾ ਲਈ ਵਰਤਦੇ ਨੇ, ਕਿਉਂ ਜੇ ਇਹ ਜ਼ਹਿਰੀਲਾ ਬੂਟਾ ਸਮਝਿਆ ਜਾਂਦਾ ਹੈ। ਕਾਦਰ ਯਾਦ ਦੇ ਕਿੱਸੇ ਪੂਰਨ ਭਗਤ ਵਿੱਚ ਅੱਕ ਨੂੰ ਇਹਨਾਂ ਮਾਇਨਿਆਂ ਵਿੱਚ ਵਰਤਿਆ ਗਿਆ ਹੈ। ਪਿੱਪਲ ਬੁੱਧ ਮਤ ਦੇ ਪੈਰੋਕਾਰ ਇਸ ਨੂੰ ਪਵਿੱਤਰ ਸਮਝਦੇ ਨੇ, ਕਿਉਂ ਜੇ ਪਿੱਪਲ ਥੱਲੇ ਹੀ ਗੌਤਮ ਬੁੱਧ 12 ਵਰੇ ਬੈਠਾ ਸੀ ਤੇ ਨਿਰਵਾਣ ਲਿਆ ਸੀ। ਹਿੰਦੂ ਇਸ ਨੂੰ ਭਗਵਾਨ ਦਾ ਰੁਤਬਾ ਦਿੰਦੇ ਨੇ। ਹਿੰਦੂ ਪਿੱਪਲ ਨੂੰ ਵੱਢਣਾ ਗੁਨਾਹ ਸਮਝਦੇ ਨੇ। ਹਿੰਦੂ ਮਿਥਾਸ ਕਿੱਸਿਆਂ ਵਿੱਚ ਪਿੱਪਲ ਨੂੰ ਮਾਦਾ ਤੇ ਬੋੜ ਨੂੰ ਨਰ ਆਖਿਆ ਗਿਆ ਹੈ। ਹਿੰਦੂ ਜਦ ਪਿੱਪਲ ਦੇ ਰੁੱਖ ਦੁਆਲੇ ਚੱਕਰ ਕੱਟਦੇ ਨੇ ਤੇ ਨਾਲ ਨਾਲ ਇਹ ਪੜ੍ਹਦੇ ਨੇ ਕਿ ਜੜ੍ਹਾਂ ਬਰਹਮਾ
ਛਾਲ ਵਿਸ਼ਨੂੰ ਤੇ ਲਗਰਾਂ ਮਹਾਦੇਵਸ ਨੇ। ਪਿੱਪਲ ਦੇ ਪੱਤਰਾਂ ਦੀ ਸ਼ਕਲ ਦਿਲ ਵਰਗੀ ਹੁੰਦੀ ਹੈ। ਇਹਦਾ ਫਲ ਘੋੜਾ ਖਵਾਉਂਦਾ ਹੈ। ਇਹ ਰੁੱਖ ਉਗਣ ਲਈ ਆਪਣੀ ਥਾਂ ਬਣਾ ਲੈਂਦਾ ਹੈ ਤੇ ਹਰ ਪਿੰਡ ਵਿੱਚ ਉਗ ਪੈਂਦਾ ਹੈ। ਆਪ ਖੁਦਰੀ ਉਗ ਪੈਂਦਾ ਹੈ ਤੇ ਬੜੀ ਛੇਤੀ ਵਾਧਾ ਫੁੱਲਦਾ ਹੈ। ਸਾਡੇ ਇਹ ਕੰਧਾਂ ਵਿੱਚ ਉਗ ਪੈਂਦਾ ਹੈ ਤੇ ਜੇ ਤੁਸੀਂ ਇਹਨੂੰ ਨਾ ਵੱਢੋ ਇਹ ਕੰਧ ਪਾੜ ਕੇ ਵਾਧਾ ਰਹੇਗਾ। ਇਹ ਗੱਲ ਮਸ਼ਹੂਰ ਹੈ। ਇਸ ਦਾ ਵੀ ਪੱਖੂ ਆਪਣੀਆਂ ਬਿੱਠਾਂ ਰਾਹੀਂ ਖਿਲਾਰਦੇ ਨੇ। ਚੰਬਾ, ਕਿਊੜਾ, ਚੰਬੇਲੀ, ਮੋਤੀਆ, ਗੇਂਦਾ ਤੇ ਕਮਲ ਨੂੰ ਇਰਾਨੀ ਪਵਿੱਤਰ ਸਮਝਦੇ ਨੇ। ਜ਼ੈਤੂਨ ਵਰਗੇ ਰੁੱਖਾਂ ਦੀ ਦੱਸ ਇਲਹਾਮੀ ਕਿਤਾਬਾਂ ਵਿੱਚ ਪੈਂਦੀ ਹੈ। ਜ਼ਰੀ ਇਨਕਲਾਬ ਦੇ ਆਉਣ ਨਾਲ ਜਦ ਇਨਸਾਨ ਨੇ ਫਸਲਾਂ ਉਗਾਉਣ ਦਾ ਭੇਤ ਲੱਭ ਲਿਆ ਤੇ ਫਿਰ ਉਹ ਦਰਿਆਵਾਂ ਦੇ ਕੰਢੇ ਰਹਿਣ ਲੱਗਾ ਤੇ ਵਸਤੀਆਂ ਬਣ ਗਈਆਂ ਤੇ ਇਸ ਵਸੋਂ ਵਿੱਚ ਹੀ ਰੁੱਖਾਂ, ਦਰਿਆਵਾਂ ਤੇ ਕੁਦਰਤ ਦੀਆਂ ਹੋਰ ਸ਼ੈਵਾਂ ਦੀ ਪੂਜਾ ਚੋਈ। ਰੁੱਖਾਂ ਦਾ ਇਹ ਆਦਰ ਤੇ ਇਸ ਪਿੱਛੇ ਜੋ ਮਿਤਾਜ ਸੀ ਉਹ ਸਾਡੀ ਸ਼ਾਇਰੀ ਵਿੱਚ ਆਇਆ ਹੈ। ਬਾਬਾ ਫਰੀਦ ਤੇ ਭਗਤ ਕਬੀਰ ਪਿੱਛੋਂ ਬਾਬਾ ਗੁਰੂ ਨਾਨਕ ਜੀ ਆਂਦੇ ਨੇ। ਸਿਮਲ ਰੁਖ ਸਰਾਇਰਾ ਅਤ ਦੀਰਘ ਅਤ ਮੁਚ, ਕੋਈ ਜੋ ਆਵੇ ਆਸ ਕਰ ਜਾਏ ਨਰਾਸੇ ਕਿਤ, ਫਲ ਫਿੱਕੇ ਫਲ ਬੁਬਕੇ ਕੰਮ ਨਾ ਆਵੇ ਪਿਤ, ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਿਤ। ਸਿੰਬਲ ਜਿਹੜਾ ਸਿੰਬਲ ਦਾ ਰੁੱਖ ਜਿਹੜਾ ਸਰਾਇਰਾ ਹੈ, ਸਿੱਧਾ ਹੈ, ਧੀਰਗ ਹੈ, ਲੰਬਾ ਹੈ, ਮੁੱਛ ਮੈਨੇ ਮੋਟਾ ਹੈ। ਅਵੀ ਜੋ ਆਵੇ ਜੋ ਵੀ ਉਹਦੇ ਆਸ ਕਰਕੇ ਆਂਦਾ ਹੈ ਨਰਾਸੇ ਕਿਤ, ਉਹਨੂੰ ਆਸ ਨਹੀਂ ਮਿਲਦੀ, ਉਹਦੇ ਚ ਕੋਈ ਫਲ ਨਹੀਂ ਮਿਲਦਾ। ਫਲ ਫਿੱਕੇ ਫਲ ਬੁਬਕੇ, ਉਹਦਾ ਫਲ ਫਿੱਕਾ ਹੈ, ਬੁਬਕਾ ਹੈ, ਯਾਨੀ ਕਿ ਉਹਦੇ ਚ ਮਿਠਾਸ ਨਹੀਂ ਹੈ। ਤੇ ਮਿੱਠਤ ਨੀਵੀਂ ਨਾਨਕਾ, ਜਿਹੜਾ ਮਿੱਠਾ ਫਲ ਹੈ ਉਹ ਨੀਵਾਂ ਹੁੰਦਾ ਹੈ ਨਾਨਕਾ। ਗੁਣ ਚੰਗਿਆਈਆਂ ਤਤ, ਜਿਹਦੇ ਵਿੱਚ ਚੰਗਿਆਈਆਂ ਹੁੰਦੀਆਂ ਨੇ। ਨਾਨਕ ਮਾਇਆ ਕਰਮ ਬਿਰਖ, ਫਲ ਅੰਮ੍ਰਿਤ ਫਲ ਵਿਸ, ਸਭ ਕਾਰਨ ਕਰਤਾ ਕਰੇ ਜਿਸ ਖਵਾਲੇ ਤਿਸ। ਮਾਇਆ ਮਾਨੇ ਭਰਮ ਹੈ, ਰੇਵ ਹੈ, ਜੋ ਦੁਨੀਆ ਤੇ ਜ਼ਾਹਰ ਨਹੀਂ ਹੈ। ਕਰਮ ਕੰਮ ਹੈ, ਬਿਰਖ ਰੁੱਖ ਹੈ, ਕਰਤਾ ਕਰਨ ਵਾਲਾ। ਰੁੱਖਾਂ ਪਖੀਰਵਾਂ ਦੀ ਗੱਲ ਬਾਬਾ ਫਰੀਦ ਤੋਂ ਟੁਰਦੀ ਸਾਡੀ ਅਜੋਕੀ ਸ਼ਾਇਰੀ ਤੱਕ ਆਈ ਹੈ। ਨਜਮ ਹੁਸੈਨ ਸੈਯਦ ਦਾ ਇੱਕ ਗਾਵਣ ਹੈ, ਜੇ ਰਹੀਏ ਤਾਂ ਰਹੀਏ ਰੁੱਖਾਂ ਦੇ ਨਾਲ, ਬਿਨ ਗਿਣਿਆ ਬਿਨ ਪੁਣਿਆ ਸਾਡਾ, ਜ਼ਹਿਰ ਕੂੜ ਦਾ ਚਾੜ ਕੇ ਅੰਮ੍ਰਿਤ ਕਰਦੇ ਨੇ। ਜੇ ਰਹੀਏ ਤਾਂ ਰਹੀਏ ਰੁੱਖਾਂ ਦੇ ਨਾਲ, ਬਿਨ ਪੁੱਛਿਆਂ ਬਿਨ ਦੱਸਿਆਂ ਦੇਖੋ, ਹਰੀਅਲ ਦੀਵੇ ਬਾਲ ਕੇ ਅੱਖੀਂ ਧਰਦੇ ਨੇ। ਤੇ ਆਖਰ ਦੇ ਵਿੱਚ ਮੈਂ ਸਿਰਫ ਇੱਕ ਸ਼ਾਇਰ ਦੇ ਕੁਝ ਸ਼ੇਰ ਪੜਾਂਗਾ, ਜਿਹਦੇ ਬਗੈਰ ਸ਼ਾਇਰੀ ਪੂਰੀ ਨਹੀਂ ਹੁੰਦੀ ਔਰ ਇਹ ਗੱਲ ਵੀ ਸਾਡੀ ਪੂਰੀ ਨਹੀਂ ਹੁੰਦੀ। ਸ਼ਿਵ ਕੁਮਾਰ ਬਟਾਲਵੀ ਦੀ ਜਗ ਧੁੰਮਿਆ ਨਜ਼ਮ ਹੈ। ਰੁੱਖ ਕੁਝ ਰੁੱਖ ਮੈਨੂੰ ਪੁੱਤ ਲੱਗਦੇ ਨੇ, ਕੁਝ ਰੁੱਖ ਲੱਗਦੇ ਮਾਵਾਂ, ਕੁਝ ਰੁੱਖ ਨੌਵਾਂ ਧੀਆਂ ਲੱਗਦੇ, ਕੁਝ ਰੁੱਖ ਵਾਂਗ ਭਰਾਵਾਂ, ਕੁਝ ਰੁੱਖ ਮੇਰੇ ਬਾਬੇ ਵਾਂਕਣ ਪੱਤਰ ਟਾਵਾਂ ਟਾਵਾਂ, ਕੁਝ ਰੁੱਖ ਮੇਰੀ ਦਾਦੀ ਵਰਗੇ ਚੂਰੀ ਪਾਵਣ ਕਾਵਾਂ। ਸ਼ੁਕਰੀਆ ਜੀ। ਵਾਹ ਵਾਹ ਜੀ, ਬਹੁਤ ਅੱਛੇ ਜ਼ੁਬੈਰ ਸਾਹਿਬ, ਬਹੁਤ ਅੱਛੇ, ਬਹੁਤ ਵਧੀਆ। ਬਹੁਤ ਸੋਹਣਾ ਜ਼ੁਬੈਰ ਜੀ, ਬਹੁਤ ਹੀ ਸੋਹਣੀ ਵੈਰੀ ਨਾਈਸ, ਮਜ਼ਾ ਆ ਗਿਆ। ਰੁੱਖਾਂ ਬਾਰੇ ਜਾਣਕਾਰੀ ਜੀ। ਹਾਂਜੀ, मैं कुछ अर्ज करना चाहूंगा जी सही जी। कि जुबैर साहब ਤੁਸੀਂ ਸਾਨੂੰ 20 ਮਿੰਟਾਂ ਚ 20 ਸਾਲਾਂ ਦੀ ਜਿਹੜੀ ਰਿਸਰਚ ਨੇ ਜਿਹੜੀ ਕਿ ਅਸੀਂ ਕਰ ਮਰ ਜਾਣਾ ਸੀ, ਉਹ ਤੁਸੀਂ ਸਾਡੇ ਅੱਗੇ ਰੱਖ ਦਿੱਤੀ ਹੈ। ਔਰ ਬੇਸਿਕਲੀ ਮੈਂ ਸਮਝਦਾ ਤੁਸੀਂ ਸਾਨੂੰ ਸਾਡਾ ਟਾਈਮ ਬਚਾ ਕੇ ਔਰ ਸਾਨੂੰ ਉਹਨਾਂ ਰੁੱਖਾਂ ਤੇ ਔਰ ਰੁੱਖਾਂ ਦੇ ਬਾਰੇ ਜਿਹੜੀ ਤੁਸੀਂ ਅੱਜ ਸਾਨੂੰ ਅਗਾਹੀ ਤੇ ਸ਼ਊਰ ਦਿੱਤਾ ਹੈ, ਹਿਸਟੋਰੀਕਲ ਪਰਸਪੈਕਟਿਵ ਦਿੱਤਾ ਹੈ ਔਰ ਬਿਲਕੁਲ ਅਨਬਾਇਸਡ ਦਿੱਤਾ ਹੈ, ਵਿਚ ਇਜ਼ ਬਿਊਟੀਫੁਲ, ਬਹੁਤ ਖੂਬਸੂਰਤ ਹੈ ਕਿ ਇਹਦੇ ਚ ਕੋਈ ਬਾਇਸ ਨਹੀਂ ਹੈਗਾ, ਕੋਈ ਪ੍ਰੈਜੁਡਿਸ ਨਹੀਂ ਹੈਗਾ,
कोई मजहबी कोई रिलीजियस रंग नहीं गा, कोई नस्ली कोई रंगी रंग नहीं गा। ਜਿਹੜਾ ਅਨਬਾਇਸਡ ਤੁਹਾਡਾ ਪੇਪਰ ਹੈ, ਆਰਟੀਕਲ ਹੈ ਸਾਰਾ ਰੁੱਖਾਂ ਤੇ ਔਰ ਕਿਸ ਨਾਲ ਜੁੜਤ ਹੈ ਇਨਸਾਨ ਦੀ ਆਪਣੀ ਫਿਤਰਤ ਦੇ ਨਾਲ, ਨੇਚਰ ਦੇ ਨਾਲ ਅਰਾਊਂਡ, ਔਰ ਕਿਸ ਤਰ੍ਹਾਂ ਅਸੀਂ ਵੱਖ ਹੋ ਕੇ ਤੇ ਆਪਣੇ ਦੁੱਖਾਂ ਤਕਲੀਫਾਂ 'ਚ ਮਜ਼ੀਦ ਵਾਧਾ ਕਰ ਰਹੇ ਹਾਂ। ਤੇ ਫਿਰ ਜਿਹੜਾ ਤੁਸੀਂ ਇਹਦੇ ਡਿਫਰੈਂਟ ਲੇਅਰਸ ਐਕਸਪੋਜ਼ ਕੀਤੀਆਂ ਨੇ ਹਰ ਐਂਗਲ ਤੋਂ, ਹਿਸਟੋਰੀਕਲੀ, ਲਿਟਰੇਰੀ, ਔਰ ਜਿਹੜਾ ਤੁਸੀਂ ਇਹਨੂੰ ਵਾਈਂਡ ਅਪ ਕੀਤਾ ਹੈ ਸ਼ਿਵ ਕੁਮਾਰ ਬਟਾਲਵੀ ਦੇ ਨਾਲ ਕਿ ਰੁੱਖ ਮੇਰੀ ਦਾਦੀ ਵਾਂਗ ਚੂੜੀਆਂ ਪਾਉਂਦੀਆਂ ਕਾਵਾਂ, that was beautiful, ਬਹੁਤ ਖੂਬਸੂਰਤ ਸੀ। I am very emotionally charged ਕਿ ਮੈਂ ਤੁਹਾਡਾ ਆਰਟੀਕਲ ਸੁਣ ਕੇ ਬਹੁਤ ਅੱਛਾ ਔਰ now I'm more enlightened than I was 15 minutes ago। ਮੈਂ ਮੇਰੇ 'ਚ ਰੋਸ਼ਨੀ ਵੱਧ ਗਈ ਹੈ 15 ਮਿੰਟ ਤੋਂ ਪਹਿਲੇ ਜਿਹੜੀ ਸੀ ਮੇਰੀ। ਤੁਸੀਂ ਹਨੇਰੇ ਘਟਾਏ ਨੇ ਸਾਡੇ, ਸੋ ਬਹੁਤ ਸ਼ੁਕਰੀਆ ਹਨੇਰੇ ਘਟਾਉਣ ਦਾ। थैंक यू जी। मैं बोलना चाहूँगा। जी 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 बिल्ली जी जी। ਇਹ ਅੱਜ ਇੱਕ ਵਧੀਆ ਗੱਲ ਹੋਈ ਕਿ ਨਵੀਆਂ ਲਿਖਤਾਂ ਦੇ ਨਾਲ ਕੁਝ ਪੁਰਾਣੀਆਂ ਵਧੀਆ ਕਲਾਸਿਕ ਲਿਖਤਾਂ ਦਾ ਵੀ ਇਸ ਸੰਗਤ ਦੇ ਵਿੱਚ ਆਈਆਂ, ਔਰ ਉਹ ਆਈਆਂ ਵੀ ਜ਼ੁਬੈਰ ਸਾਹਿਬ ਦੇ ਰਾਹੀਂ। ਉਹਨਾਂ ਨੇ ਰੁੱਖ ਤੇ ਆਦਮੀ ਦਾ, ਜਿਵੇਂ ਮੇਰੇ ਤੋਂ ਪਹਿਲਾਂ ਭਾਈਜਾਨ ਨੇ ਬੋਲਿਆ, ਰੁੱਖ ਤੇ ਆਦਮੀ ਦੇ ਰਿਸ਼ਤੇ ਦੀ ਗੱਲ ਬਾਬਾ ਆਦਮ ਤੋਂ ਲੈ ਕੇ ਸ਼ਿਵ ਕੁਮਾਰ ਬਟਾਲਵੀ ਤੱਕ ਮਤਲਬ ਉਹਨਾਂ ਸਿਰੇ ਲਾ ਦਿੱਤੀ ਆ ਗੱਲ। ਉਹਨਾਂ ਮੈਂ ਸਾਰੀਆਂ ਕਹਾਣੀਆਂ ਪੜ੍ਹਦੇ ਵੀ ਮੈਨੂੰ ਉਹਨਾਂ ਦੀ ਵਿਦਵਤਾ ਮੇਰੇ ਤੇ ਭਾਰੂ ਰਹਿੰਦੀ ਹੈ। ਅੱਜ ਵੀ ਜਦੋਂ ਉਹਨਾਂ ਨੇ ਪੜ੍ਹਿਆ ਤੇ ਜਦੋਂ ਪਹਿਲਾਂ ਵੀ ਮੈਂ ਸੁਣਿਆ ਤਾਂ ਉਹਨਾਂ ਦੀ ਵਿਦਵਤਾ ਜਿਹੜੀ ਉਹਨਾਂ ਦਾ ਐਰੂਡੀਸ਼ਨ ਹੈਗਾ ਉਹ ਕਮਾਲ ਦਾ ਹੈਗਾ। ਉਹਨਾਂ ਨੇ ਜੋ ਕਬੀਰ ਜੀ ਦਾ ਸ਼ਲੋਕ ਚੁਣਿਆ, ਉਹ ਜੋ ਵਾਤਾਵਰਣ ਦਾ ਸੰਕਟ ਅੱਜ ਮਨੁੱਖ ਦੇ ਸਾਹਮਣੇ ਹੈਗਾ, ਉਹ ਸੰਕਟ ਜਿਹੜਾ ਹੈਗਾ ਜੋ ਉਦੋਂ ਹੋਏਗਾ ਅੱਜ ਸਾਡੇ ਸਾਹਮਣੇ ਉਹਦੇ ਨਾਲ ਵਾਧੂ ਭਿਆਨਕ ਰੂਪ ਦੇ ਵਿੱਚ ਅੱਜ ਸਾਡੇ ਸਾਹਮਣੇ ਹੈਗਾ। ਭਾਵੇਂ ਕਿ ਕਬੀਰ ਸਾਹਿਬ ਉਸਨੂੰ ਹੌਲੀ ਤੇ ਕੇ ਛੂੰਹਦੇ ਆ, ਸੰਕਟ ਉਵੇਂ ਹੀ ਹੈਗਾ। ਕਬੀਰ ਸਾਹਿਬ ਦੇ ਸਾਹਮਣੇ ਜਿਹੜਾ ਮਨੁੱਖ ਹੈਗਾ ਉਹਨੂੰ ਪਾਸ ਨਹੀਂ ਕਰਦੇ ਕਬੀਰ। ਕਬੀਰ ਸਾਹਿਬ ਉਹਦੇ ਤੇ ਧਾਰਾ ਲਗਾ ਦਿੰਦੇ ਨੇ, ਉਹਨੂੰ ਦਫਾ ਦਿੰਦੇ ਨੇ, ਉਹਦੇ ਤੇ ਇੰਡੀਅਨ ਪੀਨਲ ਕੋਡ ਜਾਂ ਪਾਕਿਸਤਾਨ ਪੀਨਲ ਕੋਡ ਲਗਾਉਂਦੇ ਨੇ। ਕਬੀਰ ਸਾਹਿਬ ਦੀ ਬਾਣੀ ਜਿਹੜੀ ਹੈ ਸਾਰਾ ਪੀਨਲ ਕੋਡ ਹੈ। ਜਿਵੇਂ ਕਿ ਉਹ ਕਹਿੰਦੇ ਨੇ, ਹਰ ਕੀ ਲੋਗਾ ਮੌਕੋ ਨੀਤ ਡਸੈ ਪਟਵਾਰੀ, ਜਾਂ ਡੋਰੀ ਮਾਪੈ ਨਹੀਂ ਬਹੁ ਬਿਸਟਾਲਾ ਲੇਹੀ। ਕਬੀਰ ਅੱਜ ਦੇ ਮਨੁੱਖ ਲਈ ਉਵੇਂ ਹੀ ਜਿਹੜਾ ਹੈਗਾ ਉਹ ਰੈਲੇਵੈਂਟ ਹੈਗਾ ਜਿਵੇਂ ਉਹਨਾਂ ਦੇ ਸਮੇਂ ਵਿੱਚ ਹੋਏਗਾ, ਬਲਕਿ ਅੱਜ ਉਹ ਬਹੁਤੇ ਭਿਆਨਕ ਰੂਪ ਦੇ ਵਿੱਚ ਹੈਗਾ। ਜਦੋਂ ਰੁੱਖਾਂ ਦੀ ਗੱਲ ਕਰਦੇ ਹਾਂ ਤਾਂ ਆਕਸੀਜਨ ਦੀ ਗੱਲ ਕਰਦੇ ਹਾਂ ਜਾਂ ਆਪਾਂ ਕਾਰਬਨ ਡਾਈਆਕਸਾਈਡ ਦੀ ਗੱਲ ਕਰਦੇ ਹਾਂ, 7 ਹੀ ਗੱਲ ਸਾਹਮਣੇ ਆਉਂਦੀ ਹੈ। ਜਿਉਣ ਵਾਸਤੇ ਆਦਮੀ ਨੂੰ ਜੋ ਗੁਰਬਾਣੀ ਹੈ ਜਾਂ ਬਾਣੀ ਹੈਗੀ ਹੈ, ਉਹ ਆਦਮੀ ਨੂੰ ਜਿਉਣ ਦੀ ਪ੍ਰੇਰਨਾ ਦਿੰਦੀ ਹੈ ਕਿ ਉਹਨੇ ਧਰਤੀ ਤੇ ਜਿਉਣਾ ਰਹਿਣਾ ਹੈਗਾ, ਮਰਨਾ ਨਹੀਂ ਹੈਗਾ। ਹਿਊਮਨਿਜ਼ਮ ਹੈਗਾ। ਗੁਰੂ ਨਾਨਕ ਬੋਲਦੇ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ। ਬੰਦੇ ਨੂੰ ਹਵਾ ਚਾਹੀਦੀ ਹੈ, ਪਾਣੀ ਚਾਹੀਦਾ ਹੈ, ਅੰਨ ਅਨਾਜ ਚਾਹੀਦਾ ਹੈ। ਜੇ ਉਹਨੂੰ ਕੁਝ ਖਾਣ ਪੀਣ ਨੂੰ ਨਹੀਂ ਮਿਲਦਾ ਤਾਂ ਕਹੇਗਾ ਕਬੀਰ, ਜੇ ਮਾਲਾ ਆਪਣੀ ਲੀਜੈ, ਜਾਂ ਧੰਨਾ ਭਗਤ ਬੋਲੂਗਾ, ਦਾਲ ਸੀਧਾ ਮੰਗੂ ਘਿਓ, ਘਰ ਕੀ ਗਿਹਨ ਚੰਗੀ, ਧਨ ਲਿਆ ਧੰਨਾ ਮੰਗੀ। ਇਸ ਤਰ੍ਹਾਂ ਜਿਹੜਾ ਹੈਗਾ, ਜਿਹੜਾ ਮਨੁੱਖ ਜਿਹੜਾ ਹੈਗਾ ਉਸਨੀਆਂ ਇੱਕ ਸਰੀਰਕ ਲੋੜਾਂ ਨੇ ਉਹ ਮੰਗਦਾ ਹੈਗਾ। ਉਹ ਗੁਰੂਆਂ ਦੇ ਮਹਾਤਮਾ ਦੇ ਥਰੂ ਵੀ ਮੰਗਦਾ ਹੈਗਾ ਉਹ। ਲੇਕਿਨ ਉਸ ਤੋਂ ਅਲੱਗ ਇੱਕ ਹੋਰ ਚੀਜ਼ ਹੈਗੀ ਹੈ ਜਿਹੜੀ ਕਿ ਉਹ ਜਿਹੜੀ ਬਾਡੀ ਦੇ ਵਿੱਚ 9 ਦਰਵਾਜ਼ੇ ਨੇ, ਬੰਦ ਹੋ ਜਾਂਦੇ ਨੇ, ਕਹਿੰਦੇ ਨੇ 10ਵਾਂ ਦੁਆਰ ਖੁੱਲਦਾ ਹੈਗਾ। ਉਹਦੇ ਬਾਰੇ ਸਾਨੂੰ ਘੱਟ ਜਾਣਕਾਰੀ ਹੈਗੀ ਆ, ਕਿਉਂਕਿ ਅਸੀਂ ਲੇਖਕ ਹੈਗੇ ਆ, ਅਸੀਂ ਆਪਣੇ ਹੋਰ ਚੀਜ਼ਾਂ ਨਾਲ ਵਿਸ਼ਵਾਸ ਰੱਖਦੇ ਆ। ਅਸੀਂ ਕੋਈ ਸਾਧੂ ਮਹਾਤਮਾ ਨਹੀਂ ਹੈਗੇ। ਤੋ ਸਾਡੇ ਸਮਾਗਮਾਂ ਦੇ ਜਿਹੜੇ ਕਾਰਡ ਛਪਦੇ ਹੁੰਦੇ, ਜਿਵੇਂ ਖਾਣ ਪੀਣ ਦੀ ਗੱਲ ਹੁੰਦੀ ਆ, ਉਹਨਾਂ ਦੇ ਕਾਰਡਾਂ ਦੇ ਉੱਪਰ ਲਿਖਿਆ ਹੁੰਦਾ ਗੁਰੂ ਕਾ ਲੰਗਰ ਟੁੱਟ ਵਰਤੇਗਾ। ਤੋ ਜਿਹੜੀ ਆਦਮੀ ਹੈਗਾ ਬੇਸਿਕਲੀ ਉਹ ਜਨਮ ਤੋਂ ਭੁੱਖੀ ਚੀਜ਼ ਹੈ। ਜੋ ਅੱਜ ਸਮਾਜ ਆਦਮੀ ਸਾਡੇ ਸਾਹਮਣੇ ਹੈਗਾ, ਉਹਨੇ ਆਪਣੀ ਭੁੱਖ ਨੂੰ ਬਹੁਤ ਸਾਰਾ ਵਿਸਥਾਰ ਦੇ ਦਿੱਤਾ ਹੈਗਾ।
ਉਹਨੂੰ ਸਮਝ ਨਹੀਂ ਲੱਗਦਾ ਵੀ ਇਹ ਭੁੱਖ ਨਾਲ ਨਜਿੱਠਣਾ ਕਿਵੇਂ ਹੈਗਾ, ਉਹਨੂੰ ਕਿਵੇਂ ਫੇਸ ਕਰਨਾ ਹੈਗਾ। ਤੋ ਜਿਵੇਂ ਕਿ ਮੈਂ ਆਪਣੀ ਜਿਹੜੀ ਗੱਲ ਹੈਗੀ ਆ, ਉਹ ਮਨਜ਼ੂਰ ਇਜ਼ਾਦ ਜਹਾਜ਼ ਨਹੀਂ ਹੈਗੇ, ਤਾਂ ਉਹਨਾਂ ਦੀ ਕਵਿਤਾ ਅੱਲਾ ਵਾਲੀ ਦਾ ਮੈਂ ਇੱਕ ਆਖਰੀ ਸ਼ੇਰ ਪੜ੍ਹਦਾ ਹੈਗਾ। ਇੱਕ ਇੱਕ ਸ਼ੈ ਤੇ ਕਬਜ਼ਾ ਆਪਣਾ, ਬਾਕੀ ਅੱਲਾ ਵਾਲੀ। ਅੱਲਾ ਵਾਲੇ ਦੀ ਬੁੱਕਤ ਜਿਹੜੀ ਆ ਉਹਨਾਂ ਨੇ ਦੱਸ ਦਿੱਤੀ ਹੈਗੀ ਆ। ਸਾਨੂੰ ਕੀ ਹੈ ਕਿ ਜਿਹੜੀ ਆਪਾਂ ਸਾਹਮਣੇ ਸਾਡੇ ਹੈਗੀ ਆ, ਜੋ ਜ਼ੁਬੈਰ ਸਾਹਿਬ ਨੇ ਕਿਹਾ ਹੈਗਾ, ਆਦਮੀ ਜਿਹੜਾ ਹੈਗਾ ਬੜਾ ਗਿਰ ਚੁੱਕਿਆ ਉਹ ਨੇਚਰ ਨੂੰ ਖਾਣਾ ਚਾਹੁੰਦਾ ਹੈ, ਉਹ ਨੇਚਰ ਨੂੰ ਆਪਣੇ ਮੁਤਾਬਕ ਚਲਾਉਣਾ ਚਾਹੁੰਦਾ ਹੈ। ਤੋ ਜਿਹੜੀ ਲੜਕੀ ਨਵੀਂ ਆਈ ਸੀ ਕਿ ਅੱਜ ਮੈਂ ਉਹਨਾਂ ਨੂੰ ਜੀ ਆਇਆਂ ਬੋਲਦਾ, ਤੇ ਉਹਨਾਂ ਨੂੰ ਮੈਂ ਬੇਟਿਆਂ ਨੂੰ ਬੇਨਤੀ ਕਰੂੰਗਾ ਕਿ ਉਹ ਹਮੇਸ਼ਾ ਸਾਡੇ ਨਾਲ ਬਣੇ ਰਹਿਣਗੇ। ਬੜੀ ਅੱਛੀ ਮੁਹੱਬਤ ਦੀ ਕਵਿਤਾ ਲਿਖਦੀ ਆ ਉਹ, ਇਹ ਗੱਲ ਉਹਨਾਂ ਦੀ ਸਮਝਣ ਵਾਲੀ ਹੈਗੀ ਆ ਕਿ ਮੁਹੱਬਤ ਦੀ ਕਵਿਤਾ ਲਿਖਦੀ ਹੈਗੀ ਆ, ਔਰ ਸਾਡੇ ਨਾਲ ਬਣੇ ਰਹਿਣ। ਮਿਹਰਬਾਨੀ, ਥੈਂਕ ਯੂ ਸੋ ਮਚ ਜੀ। ਬਹੁਤ ਸ਼ੁਕਰੀਆ ਬਲਜੀਤ ਜੀ। ਹਾਂਜੀ, ਕੋਈ ਹੋਰ ਦੋਸਤ ਸਾਡੇ? ਜੀ ਸਮੀਨਾ ਜੀ, ਗੱਲ ਤੇ ਬਲਜੀਤ ਜੀ ਨੇ ਬੜੀ ਅੱਛੀ ਕਰ ਦਿੱਤੀ ਤਫਸੀਲ ਦੇ ਨਾਲ। ਬੜੇ ਅੱਛੇ ਤਰੀਕੇ ਨਾਲ ਜ਼ੁਬੈਰ ਸਾਹਿਬ ਨੇ ਸਾਰੇ ਮੁਖਤਲਿਫ ਅੰਗਾਂ ਦੇ ਨਾਲ ਮਜ਼ਮੂਨ ਨੂੰ ਸਮੋਇਆ, ਔਰ ਅਸੀਂ ਇਹਦਾ ਵੇਖਦੇ ਹਾਂ ਕਿ ਕਲਾਸਿਕ ਲਿਟਰੇਚਰ 'ਚ ਵੀ ਸਾਡੇ ਰੁੱਖਾਂ ਦਾ, ਬੂਟਿਆਂ ਦਾ ਜ਼ਿਕਰ ਹੈ, ਜਿਸ ਤਰ੍ਹਾਂ ਸ਼ਿਵ ਕੁਮਾਰ ਬਟਾਲਵੀ ਤੱਕ ਆਇਆ ਹੈ। ਤੇ ਮੈਨੂੰ ਹੋਰ ਵੀ ਕਈ ਨਜ਼ਮਾਂ, ਜਿਸ ਤਰ੍ਹਾਂ ਅੰਬੀ ਦਾ ਬੂਟਾ ਜਾਂ ਇਸ ਤਰ੍ਹਾਂ ਦੀਆਂ ਹੋਰ, ਜਾਂ ਸਾਡੇ ਜਿਹੜੇ ਲੋਕ ਗੀਤਾਂ 'ਚ, ਦੋਹੜਿਆਂ 'ਚ ਬੇਰੀਆਂ ਦੇ ਜ਼ਿਕਰ ਮਿਲਦਾ ਹੈ। ਤੇ ਇਹ ਸਾਡੀ ਜੁੜਤ ਧਰਤੀ ਦੇ ਨਾਲ ਰੁੱਖਾਂ ਰਾਹੀਂ ਵੀ ਹੈ, ਤੇ ਇਹ ਜ਼ਿੰਦਗੀ ਦੀ ਅਲਾਮਤ ਨੇ। ਜਿੱਥੇ ਜ਼ਿੰਦਗੀ ਹੋਏਗੀ ਉੱਥੇ ਰੁੱਖ ਹੋਣਗੇ, ਔਰ ਇਹ ਇੱਕ ਇਸ ਵਕਤ ਦੀ ਆਵਾਜ਼ ਹੈ ਕਿ ਇਹਨੂੰ ਸੁਣਿਆ ਜਾਏ ਕਿ ਕਲਾਈਮੇਟ ਚੇਂਜ ਜਿਹੜਾ ਪੂਰੀ ਦੁਨੀਆ 'ਚ ਬੜੇ ਤੇਜ਼ੀ ਦੇ ਨਾਲ ਤਬਦੀਲੀਆਂ ਲਿਆ ਰਿਹਾ, ਔਰ ਰੁੱਖਾਂ ਦਾ ਵੱਢਿਆ ਜਾਣਾ ਉਹਦੀ ਇੱਕ ਬੜਾ ਵੱਡਾ ਕਾਜ਼ ਹੈ। ਤੇ ਇਹਨੂੰ ਸਾਨੂੰ ਆਪਣੀ ਨਵੀਂ ਪੀੜ੍ਹੀ ਨੂੰ ਇਹ ਦੱਸਣ ਦੀ ਜ਼ਰੂਰਤ ਹੈ ਕਿ ਇੱਥੋਂ, ਇਸ ਧਰਤੀ ਦੇ ਰਹਿਣ ਵਾਲੇ ਲੋਕ ਰੁੱਖਾਂ ਨੂੰ ਕਿਵੇਂ ਦੇਖਦੇ ਸਨ, ਕਿਵੇਂ ਉਹਨਾਂ ਦੇ ਨਾਲ ਜੁੜੇ ਹੋਏ ਸਨ, ਔਰ ਫਿਰ ਅੱਗੇ ਅੱਜ ਤੱਕ ਇਹ ਸਮਾਜ ਸਾਡੇ ਤੱਕ ਪਹੁੰਚਿਆ। ਤੇ ਬਹੁਤ ਸੋਹਣਾ ਮਜ਼ਮੂਨ ਹੈ, ਬੜਾ ਅੱਛਾ ਲੱਗਾ, ਬੜੀ ਮਿਹਰਬਾਨੀ। ਬਹੁਤ ਸ਼ੁਕਰੀਆ ਸਈਦ ਜੀ। ਬਿਲਕੁਲ, ਰੁੱਖਾਂ ਦੇ ਬਗੈਰ, ਨੇਚਰ ਦੇ ਬਗੈਰ ਹਯਾਤੀ ਦਾ ਕੋਈ ਕਨਸੈਪਟ ਨਹੀਂ ਹੈਗਾ ਜੀ। ਹੋਰ ਕੋਈ ਦੋਸਤ ਸਾਡੇ ਗੱਲ ਕਰਨਾ ਚਾਹਣ? ਮੈਂ ਕੁਛ ਹਿੰਮਤ ਕਰਾਂ ਜੀ ਥੋੜੀ ਜੀ। ਜ਼ਰੂਰ ਜ਼ਰੂਰ ਜ਼ਰੂਰ। ਕਿਤੇ ਬਲੀ ਜੀ ਨੇ ਗੱਲ ਕਰ ਦਿੱਤੀ, ਸਈਦ ਸਾਹਿਬ ਨੇ, ਅੰਜੁਮ ਸਰ ਨੇ ਗੱਲ ਕਰ ਦਿੱਤੀ, ਹੁਣ ਮੇਰੀ ਤੇ ਕੋਈ ਔਕਾਤ ਨਹੀਂ, ਪਰ ਚਲੋ। ਨਹੀਂ ਨਹੀਂ, ਕਿਉਂ ਤੁਸੀਂ ਕਰ ਰਹੇ ਹੋ ਦਿਲ ਛੋਟਾ? ਐਸੀ ਕੋਈ ਗੱਲ ਨਹੀਂ, ਦਿਲ ਛੋਟਾ ਨਹੀਂ ਕਰੀਦਾ ਆਪਾਂ। ਜਿੱਦਾਂ ਅਮਰ ਕਹਿੰਦੇ, ਚੜ੍ਹਦੀ ਕਲਾ। ਅੱਛਾ, ਸਭ ਤੋਂ ਪਹਿਲਾਂ ਤਾਂ ਮੈਂ ਜ਼ੁਬੈਰ ਸਾਹਿਬ ਨੂੰ ਮੁਬਾਰਕਬਾਦ ਦਿੰਦੀ ਹਾਂ ਕਿ ਉਹਨਾਂ ਨੇ ਇੱਕ ਬੜਾ ਹੀ ਟਾਈਮਲੀ ਤੇ ਰੈਲੇਵੈਂਟ ਟੌਪਿਕ ਚੁਣਿਆ ਹੈ। ਆਲੇ ਦੁਆਲੇ ਜਿਹੜੇ ਹੜ੍ਹ ਆ ਰਹੇ ਨੇ ਤੇ ਤੂਫਾਨ ਆ ਰਹੇ ਨੇ, ਸੋ ਐਨਵਾਇਰਮੈਂਟਲ ਪੱਖੋਂ ਜੇ ਵੇਖਿਆ ਜਾਵੇ ਤੇ ਇਟ ਇਜ਼ ਐਕਸਟ੍ਰੀਮਲੀ ਟਾਈਮਲੀ ਐਂਡ ਰੈਲੇਵੈਂਟ। ਜਿਹੜੇ ਸਾਡੇ ਪੂਰਵਜ ਸਨ, ਉਹ ਸਾਡੇ ਨਾਲੋਂ ਕਿਤੇ ਬਿਹਤਰ ਐਨਵਾਇਰਮੈਂਟਲਿਸਟ ਸਨ। ਜਿੱਦਾਂ ਬਲੀਜੀਤ ਜੀ ਨੇ ਵੀ ਉਹ ਤੁਕ ਦੱਸੀ ਹੈ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ। ਸੋ ਬਿਰਖ ਇੱਕ ਕੁਦਰਤ ਦਾ ਬੜਾ ਅਨਮੋਲ ਤੋਹਫਾ ਹੈ। ਜਿਸ ਤਰ੍ਹਾਂ ਜ਼ੁਬੈਰ ਸਾਹਿਬ ਨੇ ਦੱਸਿਆ ਕਿ ਜੀਵਨ ਦਾਨੀ ਹੈ, ਬਿਰਖ ਇਨਸਾਨ ਦਾ ਸਭ ਤੋਂ ਵੱਡਾ ਹਥਿਆਰ ਵੀ ਹੈ। ਇੱਕ ਕਲਮ ਜਿਹੜੀ ਉਹਦੇ ਤੋਂ ਬਣਦੀ ਹੈ, ਜਿਸ ਦਾ ਜ਼ੋਰ ਆਪ ਸਭ ਬਖੂਬੀ ਜਾਣਦੇ ਹੋ। ਤੇ ਬਿਰਖ ਇੱਕ ਕਿਸਾਨ ਦਾ ਹਲ ਵੀ ਹੈ, ਜਿਹੜਾ ਆਪ ਦਾ ਪੇਟ ਪਾਲਦਾ, ਜਨਮ ਤੋਂ ਮਰਨ ਤੱਕ ਇਨਸਾਨ ਦਾ ਸਾਥ ਦਿੰਦਾ ਹੈ। ਤੁਹਾਨੂੰ ਪਤਾ, ਕਈ ਉਹਨਾਂ ਦੇ ਵਿੱਚ ਹੈਗਾ ਕਿ ਜਦ ਬਾਲ ਦਾ ਜਨਮ ਹੁੰਦਾ ਤੇ ਦਰਵਾਜ਼ੇ ਤੇ ਉਹ ਸ਼ਰੀ ਦੇ ਪੱਤੇ ਬੰਨ੍ਹਦੇ ਨੇ, ਤੇ ਆਖਰੀ ਸਫ਼ਰਾਂ ਦਾ ਵੀ ਉਹ ਤਾਬੂਤ ਵੀ ਬਣਦਾ ਹੈ, ਤੇ ਸਿਵਿਆਂ ਦੀ ਲੱਕੜ ਵੀ ਬਣਦੀ। ਤੁਸੀਂ ਬਿਰਖ ਦੇ ਬਿਨਾਂ ਤੁਸੀਂ ਨਾ ਜੀ ਸਕਦੇ ਹੋ ਤੇ ਨਾ ਮਰ ਸਕਦੇ। ਸੋ ਬਿਰਖ ਇੱਕ ਗਿਆਨ ਦਾ ਸਾਗਰ ਵੀ ਹੈ। ਸਕੂਲ ਦੀ ਤਖਤੀ ਤੋਂ ਲੈ ਲਓ, ਤੇ ਇੱਕ ਇੰਡੀਪੈਂਡੈਂਸ, ਇੰਟਰਡਿਪੈਂਡੈਂਸ ਦਾ ਪਾਠ ਜਿਹੜਾ ਹੈਗਾ ਆ, ਉਹ ਵੀ ਤੁਹਾਨੂੰ ਦੱਸਦਾ। ਤੇ ਇੱਕ ਹੋਪ ਔਰ ਉਮੀਦ ਦਾ ਮੈਸੇਜ ਵੀ ਹੈ। ਇੱਕ ਪਤਝੜ ਤੋਂ ਬਾਅਦ ਬਹਾਰ ਵੀ ਆਉਂਦੀ ਹੈ। ਤੁਹਾਨੂੰ ਮਤਲਬ ਕਿ ਉਹ ਇੱਕ
ਇੱਕ ਕੁਦਰਤ ਦਾ ਇੱਕ ਮੈਸੇਜ ਭੇਜਦਾ ਹਰ ਵੇਲੇ ਕਿ ਬਈ ਉਹ ਜਿੱਦਾਂ ਬੱਚੀ ਨੇ ਆਖਿਆ ਕਿ ਬਈ ਕਾਲੀ ਰਾਤ ਵੀ ਆਉਣੀ ਹੈ ਤੇ ਫਿਰ ਦਿਨ ਵੀ ਚੜ੍ਹਨਾ ਕਾਈਂਡ ਆਫ ਥਿੰਗ। ਸੋ ਉਹ ਤੁਹਾਨੂੰ ਇੱਕ ਪੋਜ਼ਿਟਿਵਿਟੀ ਦਾ ਮੈਸੇਜ ਹਮੇਸ਼ਾ ਦਿੰਦਾ ਹੈ। ਤੇ ਜਿਸ ਤਰ੍ਹਾਂ ਜ਼ੁਬੈਰ ਸਾਹਿਬ ਹਮੇਸ਼ਾ ਕਹਿਣਾ ਪਸੰਦ ਕਰਦੇ ਹਨ ਕਿ ਲਾਈਫ ਗੋਜ਼ ਔਨ, ਤੇ ਨਿਮਰਤਾ ਸਿਖਾਉਂਦਾ ਹੈ। ਜਿੰਨਾ ਫਲ ਅੰਬ ਦੇ ਪੇੜ ਤੇ ਜ਼ਿਆਦਾ ਹੁੰਦਾ ਹੈ ਓਨਾ ਹੀ ਜ਼ਿਆਦਾ ਉਹ ਨੀਵਾਂ ਹੁੰਦਾ ਹੈ। ਸੋ ਸਿੱਖਣ ਨੂੰ ਬਹੁਤ ਕੁਝ ਮਿਲਦਾ ਇੱਕ ਪੇੜ ਤੋਂ। ਸਾਨੂੰ ਸਾਰਿਆਂ ਨੂੰ ਇਹ ਲਾਜ਼ਮ ਹੈ ਕਿ ਅਸੀਂ ਉਹ ਜਿਹੜੀ ਉਹ ਆਪਾਂ ਸਾਰੀ ਉਹ ਕਹਾਣੀ ਸੁਣੀ ਹੋਈ ਨਾ, ਜਿਹੜੀ ਉਹ ਛੋਟੀ ਜਿਹੀ ਚਿੜੀ, ਉਹ ਜਿਹੜੀ ਉਹ ਸਾਨੂੰ ਉਹਦਾ ਬਣਨਾ ਚਾਹੀਦਾ ਜਿਹੜੇ ਚੁੰਝ ਉਸ ਜੰਗਲ ਦੀ ਇੱਕ ਨਦੀ, ਜਦ ਜੰਗਲ ਨੂੰ ਅੱਗ ਲੱਗੀ ਸੀ ਤੇ ਉਹ ਨਦੀ ਤੋਂ ਚੁੰਝ ਭਰ ਭਰ ਕੇ ਲਿਆ ਕੇ ਉੱਤੇ ਪਾ ਰਹੀ ਸੀ। ਸੋ ਵੀ ਹੈਵ ਟੂ ਬੀ ਲਾਈਕ ਦੈਟ ਛੋਟੀ ਜਿਹੀ ਚਿੜੀ। ਅਸੀਂ ਉਸ ਕਤਾਰ 'ਚ ਖੜੇ ਹੋਈਏ ਕਿ ਵੀ ਜਿਹੜੇ ਇਸ ਕੁਦਰਤ ਨੂੰ ਬਚਾਈਏ ਰਾਦਰ ਦੈਨ ਕਿ ਇਹਨੂੰ ਭ੍ਰਸ਼ਟ ਕਰੀਏ। ਇਹੀ ਕੱਚੇ ਲੇਖ ਦੀ ਖੂਬਸੂਰਤੀ ਹੈ। ਹਿਸਟੋਰੀਕਲ ਪਰਸਪੈਕਟਿਵ ਨਾ, ਜਿਹੜਾ ਅੱਜ ਜ਼ੁਬੈਰ ਸਰ ਨੇ ਹਿਸਟੋਰੀਕਲ ਪਰਸਪੈਕਟਿਵ ਨੂੰ ਅੱਜ ਕੱਲ ਦੇ ਇਨਵਾਇਰਮੈਂਟਲ ਕ੍ਰਾਈਸਿਸ ਨਾਲ ਬਹੁਤ ਬਿਊਟੀਫੁਲੀ ਉਹਨੂੰ ਇਹਨਾਂ ਨੇ ਵੀਵ ਕੀਤਾ ਹੈ। ਇਟ ਇਜ਼ ਮਾਸਟਰਫੁਲ। ਇਹਨਾਂ ਦੋਨਾਂ ਚੀਜ਼ਾਂ ਨੂੰ ਕਿੱਥੋਂ ਲੈ ਕੇ ਕਿੱਥੇ ਬਿਲਕੁਲ ਅੱਜ ਤੱਕ ਪਹੁੰਚਾਇਆ। ਇਹਨੂੰ ਜਿਹੜੀ ਦੀ ਇਹਦੀ ਬੁਨਤਰ ਹੈ, ਜਿਹੜੇ ਜਿਸ ਤਰ੍ਹਾਂ ਉਹਨਾਂ ਨੇ ਇਸ ਚੀਜ਼ ਨੂੰ ਵੀਵ ਕੀਤਾ, ਇਟਸ ਮਾਸਟਰਫੁਲ। ਔਰ ਇਹੀ ਇੱਕ ਅੱਛੇ ਲੇਖ ਦੀ ਖੂਬਸੂਰਤੀ ਹੈ ਜਿਹੜਾ ਤੁਹਾਨੂੰ ਇੱਕ ਸੋਚਣ ਤੇ ਮਜਬੂਰ ਕਰਦਾ ਹੈ ਔਰ ਆਪਣੇ ਆਪ ਨੂੰ ਬਿਹਤਰ ਕਰਨ ਦੀ ਪ੍ਰੇਰਨਾ ਵੀ ਦਿੰਦਾ ਹੈ ਔਰ ਤੁਹਾਡੇ ਨਾਲ ਬੜੀ ਦੇਰ ਤੱਕ ਰਹਿੰਦਾ ਹੈ। ਜਦ ਦਾ ਇਸ ਲੇਖ ਨੂੰ ਕੱਲ ਤੋਂ ਸੁਣਿਆ ਹੈ, ਇਸ ਬਾਰੇ ਹੀ ਸੋਚੀ ਜਾ ਰਹੀ ਐਕਚੁਅਲੀ। ਤੇ ਇੱਕ ਜਿਹੜਾ ਇਹਨਾਂ ਨੇ ਅਖੀਰ ਚ ਸ਼ਿਵ ਦੀ ਜਿਹੜੀ ਉਹ ਕਵਿਤਾ ਪੜ੍ਹੀ, ਇਹਨਾਂ ਸਿਕਸਰ ਮਾਰਿਆ। ਭਾਵੇਂ ਹੋਰ ਕੁਝ ਬੋਲਦੇ ਨਾ ਬੋਲਦੇ, ਆਈ ਵਾਜ਼ ਸੋਲਡ ਔਨ ਦਿਸ ਲੇਖ। ਜ਼ੁਬੈਰ ਸਾਹਿਬ ਬਹੁਤ ਬਹੁਤ ਮੁਬਾਰਕ, ਬਹੁਤ ਬਹੁਤ ਥੈਂਕ ਯੂ ਸੋ ਮਚ ਫॉर दिस ਵੰਡਰਫੁਲ ਥਾਟ ਪ੍ਰੋਵੋਕਿੰਗ ਆਰਟੀਕਲ। ਥੈਂਕ ਯੂ। ਬਹੁਤ ਸ਼ੁਕਰੀਆ ਬੀਬਾ ਜੀ। ਬਿਲਕੁਲ ਤੁਸੀਂ ਸਹੀ ਕਿਹਾ ਕਿ ਸਿਕਸਰ ਮਾਰਿਆ ਸ਼ਿਵ ਕੁਮਾਰ ਦੀ ਨਜ਼ਮ ਲਾ ਕੇ। ਬਹੁਤ ਸੋਹਣੀ ਨਜ਼ਮ ਹੈ ਸ਼ਿਵ ਕੁਮਾਰ ਦੀ। ਤੇ ਜੀ ਹਾਂਜੀ, ਹੋਰ ਕੋਈ ਦੋਸਤ ਸਾਡੇ ਗੱਲ ਕਰਨਾ ਚਾਹੁੰਦੇ? ਹਾਂਜੀ, ਮੈਂ ਵੀ ਥੋੜੀ ਜਿਹੀ ਗੱਲ ਕਰਾਂ ਜੀ। ਜੀ ਜੀ ਅਮਰ ਜੀ, ਬਿਲਕੁਲ। ਦੇਖੋ, ਮੈਨੂੰ ਜ਼ੁਬੈਰ ਸਾਹਿਬ ਦਾ ਜਿਹੜਾ ਲੇਖ ਹੈ ਇਨਵਾਇਰਨਮੈਂਟ ਦੇ ਬਾਰੇ, ਰੁੱਖਾਂ ਦੇ ਬਾਰੇ, ਨੇਚਰ ਦੇ ਬਾਰੇ, ਔਰ ਇਹਨਾਂ ਨੇ ਬੜੇ ਡਿਫਰੈਂਟ ਐਂਗਲਸ ਤੋਂ ਦੇਖਿਆ ਔਰ ਬੜੀ ਡਿਟੇਲ ਦੇ ਵਿੱਚ ਸਾਨੂੰ ਦੱਸਿਆ। ਜੇ ਅਸੀਂ ਸੋਚੀਏ ਨੇਚਰ ਦੇ ਬਾਰੇ ਪਹਿਲਾਂ ਤਾਂ, ਕਿ ਕਿਵੇਂ ਕੁਦਰਤ ਹੈ ਆਪਸ 'ਚ ਇੰਟਰਡਿਪੈਂਡੈਂਸ ਹੈ, ਗਿਵ ਐਂਡ ਟੇਕ ਚੱਲਦਾ, ਸਿੰਬਾਇਸਿਸ ਚੱਲਦਾ ਨੇਚਰ ਦੇ ਵਿੱਚ, ਔਰ ਕੰਜ਼ੰਪਸ਼ਨ ਹੁੰਦੀ ਆ ਨੇਚਰ ਦੇ ਵਿੱਚ ਹੀ ਇਨ ਫਾਰਮ ਆਫ ਸਸਟੇਨੇਬਲ ਹੈਲਥੀ ਕੰਜ਼ੰਪਸ਼ਨ ਹੁੰਦੀ ਆ। ਕੁਦਰਤ ਦੇ ਵਿੱਚ ਵੀ ਕੰਪੀਟੀਸ਼ਨ ਹੈ, ਐਸੀ ਗੱਲ ਨਹੀਂ। ਵੱਡੇ ਜਿਹੜੇ ਨੇ ਛੋਟਿਆਂ ਨੂੰ ਖਾਂਦੇ ਨੇ, ਦਬਾਉਂਦੇ ਨੇ ਕੁਦਰਤ ਦੇ ਵਿੱਚ ਵੀ, ਪਰ ਟੂ ਐਨ ਐਕਸਟੈਂਟ ਕਿ ਇਹ ਸਸਟੇਨੇਬਲ ਹੈ। ਉਹਨੂੰ ਅਸੀਂ ਨਾਰਮਲ ਕੰਜ਼ੰਪਸ਼ਨ ਕਹਿ ਸਕਦੇ ਹਾਂ। ਜਿਹੜੀ ਇਨਸਾਨ ਨੇ ਇਹਦੇ 'ਚ ਐਲੀਮੈਂਟ ਲਿਆਂਦਾ ਉਹ ਹੈਗਾ ਲਾਲਚ ਦਾ ਔਰ ਗਰੀਡ ਦਾ। ਇਨਸਾਨ ਨੇ ਦੇਖੀਏ ਜੇ ਸ਼ੁਰੂ ਤੋਂ ਹੀ ਇੱਕ ਤਾਂ ਡੋਮੈਸਟੀਕੇਸ਼ਨ ਜਦੋਂ ਕੀਤੀ ਆ ਪਲਾਂਟਸ ਦੀ ਔਰ ਐਨੀਮਲਸ ਦੀ, ਉਹ ਸਿਲੈਕਟਿਵ ਕੀਤੀ ਆ। ਇਹ ਨਹੀਂ ਜਿਹੜਾ ਤੇ ਬੈਨੀਫਿਸ਼ੀਅਲ ਪਲਾਂਟ ਹੈ ਉਹਨੂੰ ਪ੍ਰਮੋਟ ਕੀਤਾ, ਜਿਹੜਾ ਬੈਨੀਫਿਟ ਨਹੀਂ ਹੋਇਆ ਇਨਸਾਨ ਨੂੰ ਉਹਨੂੰ ਡਿਸਕਰੇਜ ਕੀਤਾ। ਫॉर एग्जांपल, ਔਰ ਉਹਨੂੰ ਤਾਂ ਫਿਰ ਰਿਲੀਜਨ ਦੇ ਵਿੱਚ ਵੀ ਇਨਕੋਰਪੋਰੇਟ ਕਰ ਲਿਆ ਨਾ, ਕਿ ਤੁਲਸੀ ਹੋਈ, ਪਿੱਪਲ ਹੋਈ, ਬੋੜ ਹੋਈ, ਜਿਨ੍ਹਾਂ ਤੋਂ ਫਾਇਦਾ ਹੁੰਦਾ ਉਹਨਾਂ ਨੂੰ ਪੂਜਣਾ ਔਰ ਜਿਨ੍ਹਾਂ ਤੋਂ ਨਹੀਂ ਫਾਇਦਾ ਹੁੰਦਾ ਉਹਨਾਂ ਨੂੰ ਡਿਸਕਰੇਜ ਕਰਨਾ। ਇਹ ਸਿਲੈਕਟਿਵਿਟੀ ਜਿਹੜੀ ਇਨਸਾਨ ਨੇ ਆਪਣੇ ਸੈਲਫਿਸ਼ ਮਤਲਬ ਲਈ ਲਿਆਂਦੀ ਆ, ਇਹ ਇਨਸਾਨ ਦੀ ਗਲਤੀ ਆ। ਇਨਸਾਨ ਇਹ ਕਹਿ ਸਕਦੇ ਹਾਂ, ਹੁਣ ਫॉर एग्जांपल ਅੱਜ ਵੀ ਹੋ ਰਿਹਾ ਕਿ ਕਈ ਪੇੜਾਂ ਨੂੰ ਇੰਡੀਆ ਦੇ ਵਿੱਚ ਵੀ, ਜਿੱਦਾਂ ਕਿ ਕਿੱਕਰ ਦਾ ਪੇੜ ਹੈ, ਉਹਨੂੰ ਡਿਸਕਰੇਜ ਕਰਦੇ ਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ। ਉਹਨਾਂ ਪੇੜਾਂ ਨੂੰ ਸ਼ਹਿਰਾਂ ਦੇ ਵਿੱਚੋਂ ਖਤਮ ਕੀਤਾ ਜਾਏ ਕਿਉਂਕਿ ਉਹਨਾਂ ਦੇ ਫਾਇਦੇ ਨਹੀਂ ਉਹਨਾਂ ਨੂੰ ਪਤਾ। ਸਫੈਦੇ ਨਾਲ ਵੀ ਹੋਈ। ਸਫੈਦੇ ਦਾ ਪੇੜ ਜਿਹੜਾ ਸ਼ੁਰੂ 'ਚ ਕਹਿੰਦੇ ਕਿ ਬੜਾ ਵਧੀਆ ਹੈਗਾ, ਹੁਣ ਪਤਾ ਲੱਗਾ ਕਿ ਉਹ ਪਾਣੀ ਚੂਸ ਜਾਂਦਾ, ਉਹਨੂੰ ਵੀ ਹੁਣ ਡਿਸਕਰੇਜ ਕਰਨ ਲੱਗ ਪਏ। ਆਪਣੇ ਮਤਲਬ ਲਈ ਇਨਸਾਨ ਨੇ ਇਹ ਪੇੜਾਂ ਨੂੰ ਪੂਜਿਆ ਜਾਂ ਮਾਰਿਆ। ਅੱਛਾ, ਯੂਜ਼ਫੁਲ ਪਲਾਂਟਸ ਅਸੀਂ ਗਰੋ ਕਰਦੇ ਹਾਂ ਤੇ ਵਿਚਾਰੇ ਵੀਡ ਜਿਹੜੇ ਆ ਉਹਨਾਂ ਨੂੰ ਮਾਰਨ ਦੇ ਲਈ ਕਿਸ ਤਰ੍ਹਾਂ ਦੇ ਕੈਮੀਕਲਸ ਇਨਸਾਨ ਨੇ ਕੱਢੇ ਨੇ,
ਸਿਰਫ ਮਤਲਬ ਲਈ ਇਨਸਾਨ ਨੇ ਸਿਲੈਕਟਿਵਿਟੀ ਕੱਢੀ ਹੈ ਸ਼ੁਰੂ ਤੋਂ ਲੈ ਕੇ ਅੱਜ ਤੱਕ ਇਹ ਚੱਲਦੀ ਜਾ ਰਹੀ ਹੈ। ਇਹ ਇਨਸਾਨੀਅਤ ਦਾ ਐਲੀਮੈਂਟ ਜਿਹੜਾ ਕਿ ਮਤਲਬ ਲਈ ਗਰੀਡ ਹੈ ਜਿਹੜਾ, ਉਹ ਉਸੇ ਕਰਕੇ ਸਿਲੈਕਟਿਵ ਹੋਏ ਆ, ਉਸੇ ਕਰਕੇ ਇਹਨਾਂ ਨੇ ਧਰਮਾਂ ਦੇ ਵਿੱਚ ਜਾਂ ਹੋਰ ਪਾਸੇ ਜਾਂ ਰੂਲਸ ਰੈਗੂਲੇਸ਼ਨਸ ਬਣਾਏ ਆ। ਔਰ ਇਹ ਨਾਟ ਓਨਲੀ ਇਹ ਗੱਲ ਹੋਈ ਆ ਪਲਾਂਟਸ ਦੇ ਵਿੱਚ, ਐਨੀਮਲਸ ਦੇ ਵਿੱਚ ਇਹ ਗੱਲ ਹੋਈ ਆ, ਔਰ ਹਿਊਮਨ ਬੀਇੰਗਸ ਦੇ ਵਿੱਚ ਵੀ ਇਹ ਗੱਲ ਹੋਈ। ਇਨਸਾਨ ਨੇ ਇਨਸਾਨ ਨੂੰ, ਐਨੀਮਲਸ ਨੂੰ, ਪਲਾਂਟਸ ਨੂੰ ਆਪਣੇ ਸੈਲਫਿਸ਼ ਮੋਟਿਵ ਦੇ ਲਈ, ਮਤਲਬ ਦੇ ਲਈ ਇਸ ਨੂੰ ਯੂਜ਼ ਕੀਤਾ। ਸੋ ਇਹ ਬੜੀ ਵੱਡੀ ਗੱਲ ਹੈ, ਪਰ ਅਨਫੋਰਚੂਨੇਟਲੀ ਇਹਦਾ ਕੋਈ ਲੱਭਦਾ ਨਹੀਂਗਾ ਕੋਈ ਅੰਜਾਮ ਜਿਹੜਾ ਕਿ ਇਨਸਾਨ ਸਿੱਖ ਜਾਏਗਾ। ਸ਼ੁਰੂ ਤੋਂ ਮੇਰਾ ਖਿਆਲ ਹੈ ਸਿਲੈਕਟਿਵਲੀ ਇਹ ਦੁਸ਼ਮਣ ਜਾਂ ਫਰੈਂਡ ਹੀ ਰਿਹਾ ਇਹਨਾਂ ਚੀਜ਼ਾਂ ਦਾ। ਬਹੁਤ ਬਹੁਤ ਮਿਹਰਬਾਨੀ। ਮੈਂ ਇੱਕ ਥੋੜੀ ਜਿਹੀ ਗੱਲ ਕਰਨੀ ਹੈ, ਮੈਨੂੰ ਲੱਗਦਾ 12 ਹੋ ਗਏ ਨੇ। ਮੈਂ ਚੂੰਕਿ ਆਰਕੀਟੈਕਟ ਹਾਂ ਔਰ ਮੇਰਾ ਤਾਲੁਕ ਇਹਦੇ ਰੈਗੂਲੇਸ਼ਨ ਦੀ ਗੱਲ ਕੀਤੀ ਨਾ ਅਮਰ ਸਾਹਿਬ ਨੇ। ਇੱਥੇ ਅਮਰੀਕਾ 'ਚ ਮੈਂ ਵੀ ਇੱਥੇ ਸਰਕਾਰੀ ਅਸੀਂ ਰੈਗੂਲੇਸ਼ਨ ਵਿੱਚ ਹਾਂ, ਤੁਸੀਂ ਅਗਰ ਬੂਟਾ ਵੱਢਣਾ ਹੈ ਨਾ ਕੋਈ, ਤੇ ਉਹਦੇ ਨਾਲ ਬੰਦਾ ਵੱਢ ਲੈਣਾ ਆਸਾਨ ਹੈ, ਬੂਟਾ ਵੱਢਣਾ ਮੁਸ਼ਕਲ ਹੈ। ਤੇ ਸਾਡੇ ਔਰ ਦੂਸਰੀ ਗੱਲ, ਅੱਛਾ ਇੰਡੀਜਨਸ ਜਿਹਨੂੰ ਅਸੀਂ ਕਹਿੰਦੇ ਨਾ, ਜਿਹਨੂੰ ਅਸੀਂ ਕਹਿੰਦੇ ਕਿ ਰੈਥਲ ਬੈਥਲ ਦੇ ਹਿਸਾਬ ਨਾਲ ਸਾਡੇ ਇਹ ਜਿਹੜਾ ਕੱਟ ਐਂਡ ਫਿਲ ਚੱਲ ਰਿਹਾ ਨਾ, ਕਿ ਸੜਕ ਬਣਾਉਣੀ ਹੈ ਤੇ ਸਿੱਧੀ ਪੱਧਰੀ ਬਣਾਉਣੀ ਹੈ। ਤੁਸੀਂ ਦੁਨੀਆ ਦੇ ਕਿਸੇ ਹਿੱਸੇ ਚਲੇ ਜਾਓ, ਉਹ ਜਿਹੜਾ ਨੇਚਰ ਦਾ ਕੰਟੂਰ ਹੈ ਨਾ, ਔਰ ਜਿਹੜਾ ਨੇਚਰ ਦੀ ਪਲਾਂਟੇਸ਼ਨ ਹੈ, ਔਰ ਜਿਹੜੀ ਨੇਚਰ ਹੈ ਉਹਨੂੰ ਨੈਚੁਰਲ ਹੈਬਿਟੇਟ ਜਿੱਥੇ ਚਿੜੀਆਂ, ਤੋਤੇ, ਹਿਰਨ ਵਗੈਰਾ ਸਾਰੀਆਂ ਚੀਜ਼ਾਂ ਰਹਿੰਦੀਆਂ ਨੇ, ਉਹਨਾਂ ਨੂੰ ਨੈਚੁਰਲ ਉਹ ਇਨਸਾਨ ਦੀ ਵਰਤਨ ਦਾ ਹਿੱਸਾ ਸਮਝਦੇ ਨੇ ਉਹਨਾਂ ਨੂੰ, ਕਿ ਅਗਰ ਇਹ ਖਤਮ ਹੋ ਗਈ ਤਾਂ ਇਨਸਾਨ ਵੀ ਖਤਮ ਹੋ ਜਾਏਗਾ। ਇਹ ਸਾਇੰਟੀਫਿਕਲੀ ਪ੍ਰੂਵ ਹੈ ਕਿ ਜਿੱਥੇ ਇਹ ਖਤਮ ਹੁੰਦੇ ਨੇ ਉੱਥੇ ਇਨਸਾਨ ਵੀ ਖਤਮ ਹੋ ਜਾਂਦਾ ਹੈ। ਇਹ ਸਾਡੇ ਬਜ਼ੁਰਗਾਂ ਦੇ ਬੜਾ ਅਰਸਾ ਪਹਿਲੇ ਕਹਿ ਦਿੱਤਾ ਸੀ। ਜਿਸ ਤਰ੍ਹਾਂ ਅਸੀਂ ਵੱਡੇ ਨੇ ਪਿੱਪਲ, ਔਰ ਜਿਸ ਤਰ੍ਹਾਂ ਅਸੀਂ ਟਾਹਲੀਆਂ ਵੱਡੀਆਂ ਨੇ, ਔਰ ਜੋ ਜ਼ੁਲਮ ਅਸਾਂ ਆਪਣੀ ਨੇਚਰ ਨਾਲ ਕੀਤਾ, ਅਸਾਂ ਕੱਟ ਐਂਡ ਫਿਲ ਜਿਹੜਾ ਕੀਤਾ, ਪੱਧਰਾ ਕਰ ਦਿੱਤਾ ਸਾਰਾ ਕੁਝ, ਉਹਨੂੰ ਤਰੱਕੀ ਦਾ ਨਾਮ ਦੇ ਦਿੱਤਾ। ਅੱਛਾ, ਇੱਕ ਤਾਂ ਸਾਨੂੰ ਇਹ ਕਮੀ ਰਹੀ ਹੈ, ਦੂਸਰੀ ਸਾਡੀ ਸ਼ੌਰ। ਇਹ ਜਿਹੜੇ ਬਜ਼ੁਰਗ ਸਨ ਨਾ, ਇਹ ਸਾਇੰਟੀਫਿਕ ਵੀ ਸਨ। ਇਹਨਾਂ ਦੀਆਂ ਗੱਲਾਂ ਜਿਹੜੀਆਂ ਨਾ ਸਿਰਫ ਇਹ ਕਿ ਲਿਸਾਨੀ ਤੌਰ ਤੇ ਦਰੁਸਤ ਹਨ, ਇਹਨਾਂ ਦੀਆਂ ਗੱਲਾਂ ਦੂਸਰੇ ਸਾਇੰਟੀਫਿਕ ਬੁਨਿਆਦਾਂ ਤੇ ਵੀ ਦਰੁਸਤ ਹਨ। ਅਗਰ ਅਸੀਂ ਉਹਨਾਂ ਨੂੰ ਫਾਲੋ ਰੱਖਦੇ ਤਾਂ ਸਾਡਾ ਜਿਹੜਾ ਨਾ ਰਹਿਤ ਬਹੁਤ ਡਿਫਰੈਂਟ ਅੱਛੀ ਹੁੰਦੀ। ਔਰ ਇੱਕ ਗੱਲ ਪੱਕੀ ਹੈ ਕਿ ਜਦੋਂ ਅਸੀਂ ਆਪਣਾ ਇਕੋਸਿਸਟਮ ਨੂੰ ਕਹਿੰਦੇ ਨਾ, ਇਕੋਸਿਸਟਮ ਯਾਨੀ ਇਹ ਤੋਤੇ, ਚਿੜੀਆਂ, ਦਰਖਤ, ਦਰਿਆ, ਨਦੀਆਂ, ਜ਼ਮੀਨ, ਇਹਨੂੰ ਜਦੋਂ ਅਸੀਂ ਖਤਮ ਕਰ ਦਾਂਗੇ, ਅਸੀਂ ਆਪਣੇ ਆਪ ਨੂੰ ਖਤਮ ਕਰ ਦਾਂਗੇ ਐਂਡ ਆਫ ਦਾ ਡੇ। ਜੀ ਜੀ ਬਿਲਕੁਲ ਤੁਸੀਂ ਸਹੀ ਕਿਹਾ ਗੌਹਰ ਜੀ, ਬੜਾ ਸਹੀ ਪੁਆਇੰਟ ਵੱਲ ਤੁਸੀਂ ਆਏ ਹੋ। ਤੇ ਅਮਰ ਜੀ ਨੇ ਵੀ ਉਹੀ ਗੱਲ ਕੀਤੀ ਕਿ ਇਨਸਾਨ, ਅਸੀਂ ਅੱਜ ਕੱਲ੍ਹ ਜਿਹੜੇ ਆਪਣੇ ਮਫਾਦ ਲਈ ਨੇਚਰ ਨੂੰ ਅਸੀਂ ਮਰਡਰ ਕਰ ਰਹੇ ਹਾਂ, ਉਹਦਾ ਕਤਲ ਕਰ ਰਹੇ ਹਾਂ ਨੇਚਰ ਦਾ। ਤੇ ਇੱਕ ਗੱਲ ਮੈਂ ਕਵਾਂਗੀ, ਸੌਰੀ ਜੀ ਜੀ ਕਹੋ ਜ਼ਮੀਨਾ ਜੀ, ਤੁਸੀਂ ਜੀ ਬੀਬਾ ਜੀ। ਮੈਂ ਇੱਕ ਗੱਲ ਕਹਿਣਾ ਚਾਹੁੰਦੀ ਸੀ, ਅਸੀਂ ਕਹਿੰਦੇ ਆ ਨਾ ਕਿ ਯੂਸਫੁਲ ਪਲਾਂਟ ਹੈਗਾ ਕੋਈ, ਤੇ ਇਹਦਾ ਕੋਈ ਇਹਦੀ ਸਾਨੂੰ ਕੋਈ ਵਰਤੋਂ ਨਹੀਂ ਹੈਗੀ। ਜਿਹੜੀ ਵੀ ਚੀਜ਼ ਨੇਚਰ ਦੇ ਕੁਦਰਤ 'ਚ ਉੱਗੀ ਹੋਈ ਹੈ, ਉਹਦਾ ਹਰ ਮਤਲਬ, ਉਹਦਾ ਹਰ ਮਕਸਦ ਹੈਗਾ। ਇਟ ਇਜ਼ ਐਵਰੀ ਪਲਾਂਟ ਇਜ਼ ਯੂਸਫੁਲ। ਇਹ ਵੱਖਰੀ ਗੱਲ ਹੈ ਕਿ ਸਾਡੀ ਸਮਝ ਘੱਟ ਹੈ, ਕਿ ਅਸੀਂ ਨਹੀਂ ਸਮਝ ਸਕੇ ਜਿੰਨਾ ਅਸੀਂ ਜਿਹੜੀ ਵੀ ਅਸੀਂ ਬਨਸਪਤੀ ਨੂੰ ਮਾੜਾ ਸਮਝਦੇ ਹਾਂ, ਉਹ ਇਹ ਨਹੀਂ ਕਿ ਵੀ ਉਹ ਮਾੜੀ ਹੈ, ਇਹ ਉਹਦੀ ਸਾਡੀ ਸਮਝ ਦੀ ਕਮੀ, ਕਿ ਸਾਨੂੰ ਉਹਦਾ ਯੂਸ ਨਹੀਂ ਪਤਾ ਹਾਲੇ, ਸਾਨੂੰ ਉਹਦੀ ਜਿਹੜੀ ਹੈਗੀ ਆ ਵੈਲਿਊ ਦਾ ਨਹੀਂ ਪਤਾ। ਸੋ ਇਟ ਇਜ਼ ਸਾਡੀ ਇਹਦੇ 'ਚ ਕਮਜ਼ੋਰੀ ਹੈ, ਸਾਡੀ ਸਮਝ ਦੀ ਕਮਜ਼ੋਰੀ ਹੈ। ਬਿਲਕੁਲ ਬਿਲਕੁਲ ਤੁਸੀਂ ਸਹੀ ਕਿਹਾ, ਬਿਲਕੁਲ ਸੇਮ ਇਹੋ ਹੀ ਚੀਜ਼ ਹੈ। ਮੈਂ ਯੂਕੇ ਦੇ ਵਿੱਚ ਦੇਖਿਆ ਕਿ ਆਪਣੀ ਬੇਟੀ ਨੂੰ ਮੈਂ ਕਿਹਾ ਕਿ ਇਹ ਜਿਹੜੇ ਖੁਦਰੋਂ ਛੋਟੇ ਛੋਟੇ ਹੁੰਦੇ ਨੇ ਪੌਦੇ, ਪਲਾਂਟਸ ਨੇ, ਇਹ ਕਿਉਂ ਨਹੀਂ ਕੱਟਦੇ? ਤਾਂ ਮੇਰੀ ਬੇਟੀ ਕਹਿਣ ਲੱਗੀ ਕਿ ਨਹੀਂ, ਇੱਥੇ ਬਿਲਕੁਲ ਇਜਾਜ਼ਤ ਹੀ ਨਹੀਂ ਕਿ ਜਿਹੜੀਆਂ ਛੋਟੇ ਪਲਾਂਟਸ ਨੇ ਜਾਂ ਖੁਦਰੋਂ ਜਿਹੜੇ ਆ ਜਾਂਦੇ ਨੇ, ਜਿਹੜੇ ਅਸੀਂ ਕੱਢ ਵੱਟਦੇ ਨੇ, ਉਹ ਨਹੀਂ ਕੱਟਦੇ। ਉਹ ਕਹਿੰਦੇ ਨੇ ਅਲਾਉ ਹੀ ਨਹੀਂ ਹੈਗੇ, ਬਗੈਰ ਇਜਾਜ਼ਤ ਅਸੀਂ ਨਹੀਂ ਕੱਟ ਵੱਢ ਕਰ ਸਕਦੇ, ਨਾ ਕੋਈ ਦਰਖਤ, ਨਾ ਕੋਈ ਖੁਦਰੋ ਪਲਾਂਟਸ ਜਿਹੜੇ ਨੇ। ਤੇ ਗੱਲ ਉਹੀ ਆ ਜਾਂਦੀ ਹੈ ਕਿ ਅਸੀਂ ਆਪ ਇਹਨਾਂ ਨੂੰ, ਜਿਹੜੀਆਂ ਆਫਤਾਂ ਆ ਰਹੀਆਂ ਨੇ, ਇਹਨਾਂ ਨੂੰ ਅਸੀਂ ਸੱਦੇ ਆਪ ਦੇ ਰਹੇ ਹਾਂ, ਨੇਚਰ ਤੋਂ ਤਾਲੁਕ ਆਪਣੀ ਜੁੜਤ ਤੋੜ ਕੇ। ਸਾਡੇ ਕੋਲ ਡੀਸੀ 'ਚ ਕੋਈ ਨਕਸ਼ਾ ਆ ਜਾਏ ਨਾ ਘਰ ਦਾ, ਔਰ ਉਹਦੇ 'ਚੋਂ ਦਰਖਤ ਵੱਢਿਆ ਜਾ ਰਿਹਾ ਹੋਏ, ਤੇ ਉਸ ਬੰਦੇ ਤੇ ਲਾਜ਼ਮ ਹੁੰਦਾ ਕਿ 2 ਦਰਖਤ ਹੋਰ ਉਸ ਜਗ੍ਹਾ ਤੇ ਲਾਏ। ਪਹਿਲੇ ਤੇ ਵੱਢਣ ਦੀ ਕੋਸ਼ਿਸ਼ ਕੀਤੀ ਜਾਂਦੀ ਕਿ ਨਾ ਵੱਢੇ ਹੋ, ਲੇਕਿਨ ਅਗਰ ਉਹ ਵੱਢਿਆ ਜਾਏ, ਉਹਦੀ ਜਗ੍ਹਾ ਉਹਨੇ 2 ਪੌਦੇ ਐਕਸਟਰਾ ਉਸ ਜਗ੍ਹਾ ਤੇ ਜਾਂ ਕਿਸੇ ਹੋਰ ਜਗ੍ਹਾ ਉਹਨੂੰ
ਬਲਕਿ ਤੁਸੀਂ ਯਕੀਨ ਕਰੋ ਕਿ ਨਕਸ਼ਿਆਂ 'ਚ ਟਰੀ ਕਵਰ ਜਿਹੜਾ ਨਾ, ਟਰੀ ਕੈਨੋਪੀ, ਉਹ ਡਿਫਾਈਨ ਕੀਤੀ ਜਾਂਦੀ ਹੈ ਕਿ ਇਹਨੂੰ ਡਿਸਟਰਬ ਨਹੀਂ ਕਰਨਾ। ਟਰੀ ਕੈਨੋਪੀ ਜਿਹੜੀ ਉਹਦੀ ਬਿਲਕੁਲ। ਹੁੰਦੀ ਹੈ ਛਤਰੀ, ਉਹਨੂੰ ਤੁਸੀਂ ਡਿਸਟਰਬ ਨਹੀਂ ਕਰ ਸਕਦੇ। ਸਹੀ ਹੈ, ਬਿਲਕੁਲ ਮੇਰਾ ਸਹੀ। ਖਿਆਲ ਇਹ ਵੀ ਮਤਲਬ ਦੇ ਲਈ ਆ, ਜਿੱਥੇ ਤੁਹਾਨੂੰ ਪੇੜਾਂ ਦੀ ਲੋੜ ਆ ਸ਼ਹਿਰਾਂ ਸ਼ੁਰਾਂ 'ਚ ਉੱਥੇ ਕਰਦੇ ਨੇ, ਪਰ ਇੱਥੇ ਇਹ ਵੀ ਤਾਂ ਗੱਲ ਹੈ ਨਾ, ਵੀਅਤਨਾਮ ਦੇ ਜੰਗਲਾਂ ਦੇ ਵਿੱਚ ਐਸੇ ਕੈਮੀਕਲ ਮਾਰ ਕੇ ਤਾਂ ਤਬਾਹ ਬਰਬਾਦ ਕੀਤਾ ਹੈ, ਆਪਣੇ ਮਤਲਬ ਲਈ ਤਬਾਹ ਕਰਦੇ ਨੇ, ਆਪਣੇ ਮਤਲਬ ਲਈ ਰੱਖਦੇ ਨੇ। ਜੀ ਜੀ, ਸਿਰਫ ਸੈਲਫਿਸ਼ਨੈਸ ਦੀ ਗੱਲ ਹੈ। ਬਿਲਕੁਲ ਸਹੀ, ਬਿਲਕੁਲ ਸਹੀ। ਹਾਂਜੀ, ਮੇਰੇ ਖਿਆਲ 'ਚ ਕਾਫੀ ਚੰਗੀ ਗੱਲਬਾਤ ਹੋ ਗਈ ਹੈ ਜ਼ੁਬੈਰ ਸਾਹਿਬ ਦੇ ਆਰਟੀਕਲ ਤੇ। ਹੋਰ ਕੋਈ ਅਗਰ ਕੋਈ ਦੋਸਤ ਗੱਲ ਕਰਨਾ ਚਾਹਣ, ਨਹੀਂ ਤੇ ਫਿਰ ਅਸੀਂ ਇਹਨੂੰ ਜੀ। ਮੈਂ ਬਸ 1 ਮਿੰਟ ਲਵਾਂਗੀ ਤੁਹਾਡਾ, ਜੀ ਜੀ, ਸਮੀਨਾ ਜੀ, ਹਾਂਜੀ ਤੁਹਾਡਾ ਸ਼ਮਸਾ ਟਾਈਮ ਜੀ ਤੇ ਹੋ ਜੀ। ਗਿਆ। ਇੰਨਾ ਸੋਹਣਾ ਜ਼ੁਬੈਰ ਨੇ ਉਹ ਲਿਖਿਆ ਹੈ ਸਾਰਾ, ਔਰ ਸਾਰਿਆਂ ਨੂੰ ਮੈਂਸ਼ਨ ਕੀਤਾ ਹੈ। ਜਿਹੜਾ ਅਸੀਂ ਰੁੱਖ ਦੀ ਗੱਲ ਕਰਨੇ ਆ, ਤੇ ਉਹ ਵੀ ਮੈਨੂੰ ਨਜ਼ਮ ਯਾਦ ਆ ਰਹੀ ਸੀ ਕਿ ਪਾਲੋ ਪਾਲ ਖਲੋਤੇ ਰਹੀਏ ਤੇ ਚਲੋ ਸੜਕਾਂ ਦੇ ਰੁੱਖ ਬਣ ਜਾਈਏ। ਤੇ ਉਹ ਨਜ਼ਮ ਵੀ ਨਾਲ ਨਾਲ ਮੈਨੂੰ ਜ਼ਹਿਨ 'ਚ ਆ ਰਹੀ ਸੀ, ਔਰ ਜਿਸ ਤਰ੍ਹਾਂ ਖੂਬਸੂਰਤੀ ਦੇ ਨਾਲ ਸਾਰਿਆਂ ਦੀਆਂ ਸਾਰਿਆਂ ਵੱਡਕਿਆਂ ਦੀਆਂ ਕਹਿ ਲਓ ਜਾਂ ਵੱਡਿਆਂ ਦੀ, ਜੋ ਸਾਡੇ ਤੋਂ ਪਹਿਲੇ ਲਿਖਾਰੀ ਨੇ, ਉਹਨਾਂ ਦੀਆਂ ਗੱਲਾਂ ਨੂੰ ਇੱਕ ਜਗ੍ਹਾ ਇਕੱਠਿਆਂ ਕਰਨ ਵਾਲਾ ਹੈ। ਬਹੁਤ ਹੀ ਸ਼ਾਨਦਾਰ ਮਜ਼ਮੂਨ ਸੀ। ਤੇ ਮੈਂ ਬਸ ਇੰਨਾ ਹੀ ਵਿੱਚ ਆਪਣੀ ਤਾਰੀਫ ਜਿਹੜੀ ਹੈ ਨਾ, ਮੈਂ ਸਮਝ ਰਹੀ ਸੀ ਤਾਂ ਜ਼ਰੂਰੀ ਹੈ, ਤੇ ਬਹੁਤ ਸੋਹਣਾ ਜ਼ੁਬੈਰ ਸਾਹਿਬ ਨੇ ਲਿਖਿਆ। ਤਲਤ ਬਹੁਤ ਜੀ ਰਹਿ ਸ਼ੁਕਰੀਆ ਗਏ। ਜੀ। ਸਮੀਨਾ ਜੀ, ਹਾਂਜੀ ਤਲਤ ਤਲਤ ਜੀ। ਜੀ। ਹਾਂਜੀ ਤਲਤ ਜੀ। ਹਾਂਜੀ ਜੀ, ਮੈਂ ਸਭ ਤੋਂ ਪਹਿਲੇ ਤੇ ਬੀਬਾ ਜੀ ਨੂੰ ਕਹਿੰਦੀ ਹਾਂ ਕਿ ਤੁਸੀਂ ਆਪਣੇ ਆਪ ਨੂੰ ਅੰਡਰ ਐਸਟੀਮੇਟ ਨਾ ਕਰਿਆ ਕਰੋ। ਸਾਡੀ ਜਿਹੜੀ ਥੈਂਕ ਯੂ। ਹਾਂਜੀ। ਔਰ ਮੈਂ ਸਿਰਫ ਇਹੀ ਬਹੁਤ- ਕਹਾਂਗੀ ਕਿ ਦੀ ਜਿਹੜੀ, ਹਾਂਜੀ ਮੈਂ ਸਿਰਫ ਇਹੀ ਕਹਾਂਗੀ ਕਿ ਜ਼ੁਬੈਰ ਜੀ ਦੀ ਜਿਹੜੀ ਹੈ ਆਰਟੀਕਲ ਸੀ ਬਹੁਤ ਸ਼ਾਨਦਾਰ ਹੈ, ਅੱਖਰ ਬਹੁਤ ਖੂਬਸੂਰਤ ਸੀ, ਔਰ ਸਾਨੂੰ ਨੌਲੇਜ ਜੋ ਮਿਲਿਆ, ਇਨਫੋਰਮੇਸ਼ਨ ਜਿਹੜੀ ਸਾਨੂੰ ਦੱਸੀ ਹੈ ਉਹਨਾਂ ਨੇ, ਔਰ ਇੰਨਾ ਸੋਹਣਾ ਉਹਨਾਂ ਨੇ ਲਿਖਿਆ ਕਿ ਵਾਕਈ ਅਸੀਂ ਉਹਦੇ ਵਿੱਚ ਡੁੱਬ ਗਏ। ਔਰ ਮੇਰੇ ਵਗੈਰਾ ਦਾ ਇੱਕ ਨਵਾਂ ਪੜ੍ਹਨ ਲਿਖਣ ਵਾਲਾ ਬੰਦਾ ਜਿਹੜਾ ਹੁੰਦਾ ਹੈ, ਉਹਦੇ ਲਈ ਤਾਂ ਬਹੁਤ ਸ਼ਾਨਦਾਰ ਸੀ। ਔਰ ਇਹ ਇੱਕ ਵਾਕਈ ਬਾਬੇ ਦਾ ਆਰਟੀਕਲ ਸੀ, ਔਰ ਕਲਾਸਿਕ ਟੱਚ ਸੀ, ਉਹਦੇ 'ਚ ਹਿਸਟਰੀ ਸੀ, ਸਭ ਕੁਝ ਸੀ। ਔਰ ਮੈਂ ਕਹਿੰਦੀ ਹਾਂ ਨੇਚਰ ਔਰ ਸਾਰੇ ਇਫੈਕਟ ਸੀ ਉਹਦੇ ਵਿੱਚ। ਔਰ ਮੈਂ ਬਸ ਇੰਨਾ ਹੀ ਕਹਾਂਗੀ ਕਿ ਬਹੁਤ ਸ਼ਾਨਦਾਰ ਸੀ, ਔਰ ਸਾਡੇ ਲਈ ਹੈ ਬਹੁਤ ਇਨਫੋਰਮੇਟਿਵ ਜੀ। ਬਹੁਤ ਸ਼ੁਕਰੀਆ। ਹਾਂਜੀ, ਥੈਂਕ ਯੂ, ਬਹੁਤ ਸ਼ੁਕਰੀਆ ਜੀ ਤਲਤ ਜੀ। ਬਾਕੀ ਇਹ ਕਿ ਮਜ਼ਮੂਨ ਵੀ ਸਾਡਾ ਐਤਕੀ ਜ਼ਾਹਿਰ ਹੈ ਜ਼ੁਬੈਰ ਜੀ ਦਾ ਬਹੁਤ ਜ਼ਬਰਦਸਤ, ਇੱਕ ਬੜਾ ਇਨਫੋਰਮੇਟਿਵ ਰੁੱਖਾਂ ਬਾਰੇ, ਔਰ ਜਿਹੜਾ ਉਹਨਾਂ ਨੇ ਕਲਾਸਿਕ ਦੇ ਨਾਲ ਉਹਨਾਂ ਨੇ ਜੋੜਿਆ ਹੈ, ਬਹੁਤ ਸ਼ਾਨਦਾਰ ਐਫਰਟ ਉਹਨਾਂ ਦੀ। ਔਰ ਮੇਰੀਆਂ ਵੀ 4, 5, 6 ਨਜ਼ਮਾਂ ਜਿਹੜੀਆਂ ਨੇ ਮੇਰੀਆਂ ਰੁੱਖਾਂ ਤੇ ਨੇ। ਮੇਰੇ ਬਚਪਨ ਦੇ ਜਿਹੜੇ ਸਾਥੀ ਸੀ, ਮੇਰੇ ਦੋਸਤ, 2 ਰੁੱਖ ਸੀ, ਇੱਕ ਪਿੱਪਲ ਤੇ ਇੱਕ ਲਸੂੜੀ, ਤੇ ਉਹਨਾਂ ਤੇ ਮੈਂ ਬੜੀ ਖੂਬਸੂਰਤ ਨਜ਼ਮ ਲਿਖੀ ਹੋਈ ਹੈ, ਲੇਕਿਨ ਹੁਣ ਜ਼ਰਾ ਟਾਈਮ ਨਹੀਂ ਹੈਗਾ। ਫਿਰ ਹੋ ਜਾਏ ਸਮੀਨਾ ਜੀ, ਹੋ ਜਾਏ, ਜਿੰਨੇ ਜਾਣਾ ਚਲਾ ਜਾਏਗਾ, पे हो जाए। ਉਹ ਮੈਨੂੰ ਡਾਇਰੀ ਲਿਆਣੀ ਪਏਗੀ ਤੇ ਫਿਰ ਸੁਣਾਉਣਾ ਪਏਗਾ ਤੁਹਾਨੂੰ। ਤੇ ਰਿਕਾਰਡਿੰਗ ਚਲੋ ਉਹ ਡਾਇਰੀ ਉਹ ਕਿਹੜੀ ਕੋਈ ਦੂਰ ਪਈ ਹੈ, ਤੁਸੀਂ ਲੈ ਆਓ, ਸੁਣਾਓ। ਤੁਸੀਂ ਬੇਸ਼ੱਕ ਰਿਕਾਰਡਿੰਗ ਬੰਦ ਕਰ ਲਓ, ਰਿਕਾਰਡਿੰਗ ਬੰਦ ਕਰ ਦਿਓ ਤੇ ਮੈਂ ਲੈ ਕੇ ਆਨੀ ਹਾਂ ਤੇ ਤੁਹਾਨੂੰ ਇਹ ਬੜੀ ਆ ਰਹੀ ਹੈ ਵਿੱਚ, ਕਿਸੇ ਦੀ ਬੜੀ ਆ ਰਹੀ ਹੈ ਇੰਟਰਫੀਅਰੈਂਸ। ਠੀਕ ਹੈ, ਰਿਕਾਰਡਿੰਗ ਬੰਦ ਕਰ ਦਿਓ ਸਹੀ ਜੀ, ਠੀਕ ਹੈ। ਤੇ ਸਾਰੇ ਦੋਸਤਾਂ ਨੂੰ ਜਿਹੜਾ ਹੈ ਬੜਾ ਸ਼ੁਕਰੀਆ, ਹਰਪ੍ਰੀਤ ਜੀ ਦਾ, ਜ਼ੁਬੈਰ ਜੀ ਦਾ। ਤੇ ਫਿਰ ਮਿਲਾਂਗੇ 15 ਦਿਨ ਬਾਅਦ ਨਵੇਂ ਪ੍ਰਾਹੁਣਿਆਂ ਨਾਲ ਤੇ ਪੁਰਾਣੇ ਪ੍ਰਾਹੁਣਿਆਂ ਨਾਲ, ਤੇ ਉਨੀ ਦੇਰ ਲਈ ਰੱਬ ਰਾਖਾ ਜੀ। ਰੱਬ ਰਾਖਾ ਜੀ। ਰੱਬ ਰਾਖਾ ਜੀ। ਸ਼ਾਇਦ ਰਿਕਾਰਡਿੰਗ ਬੰਦ ਕਰ ਦਿਓ ਜੀ, ਹਾਲੇ ਚੱਲ ਰਹੀ ਹੈ। ਸਹੀ ਸਾਹਿਬ ਕਿਧਰੇ ਚਲੇ ਗਏ ਨਾ ਲੱਗਦਾ। ਸਹੀ ਸਾਹਿਬ ਚਲੇ ਗਏ। ਅੱਛਾ, ਮੈਂ ਇੱਕ ਸਵਾਲ ਪੁੱਛਣਾ ਸੀ ਕਿ ਅਸੀਂ ਇੱਥੇ ਸਿਰਫ ਸ਼ਾਇਰੀ ਔਰ ਅਦਬੀ ਚੀਜ਼ਾਂ ਹੀ ਡਿਸਕਸ ਕਰ ਸਕਦੇ ਜਾਂ ਪੰਜਾਬੀ 'ਚ ਕੋਈ ਹੋਰ ਤਰ੍ਹਾਂ ਦਾ ਆਰਟੀਕਲ ਵੀ ਲਿਖਿਆ ਜਾ ਸਕਦਾ? ਜਿਸ ਨਾਲ ਜਿਹੜੀ ਗੱਲ ਹੋਈ ਹੈ ਕਿ ਗ੍ਰੀਨ ਬਿਲਡਿੰਗ ਹੈ, ਕਿ ਕਨਸੈਪਟ ਹੈ, ਉਹਦੇ 'ਚ ਪੰਜਾਬੀ 'ਚ ਲਿਖਿਆ ਜਾ ਸਕਦਾ? हाँ, हर चीज आई थिंक, if I'm not mistaken, any article can be written as long as it's an valid article पंजाबी ਦੇ ਵਿੱਚ। ठीक। yeah
ਜੀ ਬੀਬਾ ਜੀ ਮੈਂ ਇੱਧਰ ਹੀ ਮੀਨਾ ਹੂੰ, ਜੀ ਸੁਣਾਓ, ਅਸੀਂ ਉਡੀਕ ਰਹੇ ਹਾਂ। ਸਹੀ ਸਾਹਿਬ ਰਿਕਾਰਡਿੰਗ ਆਫ ਕਰ ਦਿਓ। ਓਕੇ ਜੀ।